ਸਤਿ ਸ਼੍ਰੀ ਅਕਾਲ ਜੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਜਸਪ੍ਰੀਤ ਸਿੰਘ ਆਸ਼ਕ ਤੇ ਲੈ ਕੇ ਹਾਜ਼ਰ ਹਾਂ ਕਰੰਟ ਅਫੇਅਰ। ਤੁਹਾਨੂੰ ਪਤਾ ਹੈ ਕਿ ਲੋਕ ਜਿਹੜੇ ਨੇ ਉਹ ਹੁਣ ਆਪੋ ਆਪਣੇ ਕੈਂਡੀਡੇਟ ਨੂੰ ਵੋਟਾਂ ਦੇ ਵਿੱਚ ਖੜਾ ਰਹੇ ਨੇ, ਆਪੋ ਆਪਣੇ ਹਰਮਨ ਪਿਆਰੇ ਕੈਂਡੀਡੇਟਸ ਨੂੰ ਜਿਹੜਾ ਚੁਣਨਾ ਚਾਹੁੰਦੇ ਨੇ, ਚੁਣ ਕੇ ਇੱਥੋਂ ਜਿਹੜਾ ਸੈਂਟਰ ਦੇ ਵਿੱਚ ਭੇਜਣਾ ਚਾਹੁੰਦੇ ਨੇ। ਹਰ ਪਾਰਟੀ ਹੈ ਜਿਹੜੀ ਆਪਣੇ ਨੁਮਾਇੰਦਿਆਂ ਨੂੰ ਜਿਹੜੇ ਇਹਨਾਂ ਚੋਣਾਂ ਵਿੱਚ ਉਤਾਰ ਰਹੀ ਹੈ। ਜੇ ਗੱਲ ਕਰੀਏ ਲੋਕ ਇਨਸਾਫ ਪਾਰਟੀ ਦੀ, ਤਾਂ ਲੋਕ ਇਨਸਾਫ ਪਾਰਟੀ ਵੱਲੋਂ ਵੀ ਆਪਣੇ ਕੁਝ ਕੈਂਡੀਡੇਟ ਜਿਹੜੇ 4 ਸੀਟਾਂ ਉੱਤੇ ਉਹਨਾਂ ਨੂੰ ਉਤਾਰਿਆ ਜਾ ਰਿਹਾ ਹੈ। ਦੇਖਿਆ ਜਾ ਰਿਹਾ ਲੋਕਾਂ ਦਾ ਮਿਜ਼ਾਜ ਕਿਹੋ ਜਿਹਾ ਆ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਹੋਣਾ ਨਾਲ, ਜਿਹੜੇ ਆਤਮ ਨਗਰ ਤੋਂ MLA ਵੀ ਨੇ। ਆਓ ਸਭ ਤੋਂ ਪਹਿਲਾਂ ਇਹਨਾਂ ਦਾ ਵੈਲਕਮ ਕਰਦੇ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੈਂਸ ਸਾਹਿਬ, ਪਹਿਲਾਂ ਜਦ ਤੁਹਾਡੇ ਹੁਣ ਦਫ਼ਤਰ ਆਇਆ, ਬੜੀ ਜਿਹੜੇ ਦੇਖਿਆ ਲੋਕ ਬਹੁਤ ਸਾਰੇ ਤੁਹਾਡੇ ਕੋਲ ਆਉਂਦੇ ਨੇ, ਆਪਣੀਆਂ ਦੁੱਖ ਤਕਲੀਫਾਂ ਲੈ ਕੇ ਆਉਂਦੇ ਨੇ ਅਤੇ ਤੁਸੀਂ ਮਿਹਨਤ ਜਿਹੜੀ ਕਰਨ ਲੱਗੇ ਹੋਏ ਹੋ। ਫਿਰ ਇੱਕ ਦਿਮਾਗ 'ਚ ਜਿਹੜਾ ਸਭ ਤੋਂ ਪਹਿਲਾਂ ਪ੍ਰਸ਼ਨ ਆਉਂਦਾ ਹੈ, 4 ਸੀਟਾਂ 'ਤੇ ਕਿਉਂ, 13 'ਤੇ ਕਿਉਂ ਨਹੀਂ? ਜਸਪ੍ਰੀਤ, ਗੁਰੂ ਸਾਹਿਬ ਦੀ ਬਾਰ ਬਖਸ਼ਿਸ਼ ਆ, ਉਹੀ ਕਰਦਾ ਬੰਦਾ। ਤਾਂ ਐਵੇਂ ਮੈਂ ਕਰਦਾ ਫਿਰਦਾ ਯਾਰ। ਇਹ ਸੰਗਤ ਦੀ ਸੇਵਾ ਇੱਕ ਅਮਲ ਕਹਿ ਦਿੰਦੇ ਆ ਵੀ ਇਹ ਯਾਰ ਨਸ਼ੇ 'ਤੇ ਲੱਗ ਗਿਆ, ਐਡਿਕਟ ਹੋ ਗਿਆ। ਇਹ ਸੰਗਤ ਦੀ ਸੇਵਾ ਦਾ ਅਮਲ ਆ। ਰਾਜਨੀਤੀ 2002 ਮਤਲਬ ਇੱਕ ਪੈਸ਼ਨੇਟ ਹੋ ਕੇ ਉਹ ਗੱਲ ਮਨ ਦੇ ਵਿੱਚ ਭਾਵਨਾ ਲੈ ਕੇ ਵੀ ਯਾਰ ਜਿਹੜੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ, ਲੋਕਾਂ ਦੇ ਨਾਲ ਨਿਆਂ ਨਹੀਂ ਕਰਦੇ। ਜੋ ਲੋਕ ਵੋਟਰ ਡਿਜ਼ਰਵ ਕਰਦਾ ਉਸ ਇੱਛਾ ਦੇ ਉੱਤੇ ਖਰੇ ਨਹੀਂ ਉਤਰਦੇ। ਸੋ ਮੈਂ ਜਿਹੜੇ ਮਨਸ਼ੇ ਨਾਲ ਰਾਜਨੀਤਿਕ ਸੇਵਾ ਦੇ ਖੇਤਰ ਦੇ ਵਿੱਚ ਆਇਆ ਸੀ, ਮੈਂ ਬੜਾ ਸੈਟਿਸਫਾਈਡ ਹਾਂ। ਸਵੇਰੇ 4-5 ਘੰਟੇ ਹੈੱਡ ਆਫਿਸ, ਰਾਤ ਨੂੰ 8:30 ਵਜੇ ਤੋਂ ਬਾਅਦ ਦੁਗਰੀ ਰੋਡ, ਜਿੱਥੇ ਹੁਣ ਤੁਸੀਂ ਗੱਲ ਕੀਤੀ ਹੈ ਵੀ ਤੁਸੀਂ 4-13 ਕਿਉਂ ਨਹੀਂ, 13 ਕਿਉਂ ਨਹੀਂ, ਕੱਲੀ ਉਂਗਲ ਤੋਂ ਕੋਈ ਕੰਮ ਲੈਣਾ ਹੋਵੇ ਤਾਂ ਡਿਫੀਕਲਟ ਹੋ ਜਾਂਦਾ, ਕਿਉਂਕਿ ਅਸੀਂ ਉਹਨਾਂ ਲੋਕਾਂ ਦਾ ਮੁਕਾਬਲਾ ਕਰ ਰਹੇ ਹਾਂ ਜਿਹੜੇ ਬੜੇ ਪਾਵਰਫੁਲ ਨੇ, ਜਿਨ੍ਹਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਕੇ ਪੰਜਾਬੀਆਂ ਨੂੰ ਕੁੱਟ-ਕੁੱਟ ਕੇ ਲੁੱਟਿਆ। ਅਕਾਲੀ, BJP ਐਂਡ ਕਾਂਗਰਸ, ਅਸੀਂ ਇਕੱਠੇ ਹੋ ਕੇ, ਯੂਨਾਈਟ ਹੋ ਕੇ ਉਹਨਾਂ ਲੋਟੂਆਂ ਦਾ, ਬੇਈਮਾਨ ਪਾਰਟੀਆਂ ਦਾ, ਜਿਨ੍ਹਾਂ ਦੇ ਕੋਲੇ ਬੇਤਹਾਸ਼ਾ ਧਨ ਦੌਲਤ ਹੈਗੀ ਆ, ਉਹਨਾਂ ਦਾ ਇਕੱਠੇ ਹੋ ਕੇ ਟਾਕਰਾ ਕਰ ਰਹੇ ਹਾਂ। ਲੋਕ ਇਨਸਾਫ ਪਾਰਟੀ, ਡਾਕਟਰ ਧਰਮਵੀਰ ਗਾਂਧੀ ਜੀ, ਬਹੁਜਨ ਸਮਾਜ ਪਾਰਟੀ, ਸਾਡੇ CPI, RMPI, ਖਹਿਰਾ ਸਾਹਿਬ ਦੀ ਪਾਰਟੀ, ਅਸੀਂ ਸਾਰੇ ਉਹ ਲੋਕ ਇਕੱਠੇ ਹੋਏ ਹਾਂ ਜਿਨ੍ਹਾਂ ਦੇ ਉੱਤੇ ਕੋਈ ਸਵਾਲੀਆ ਨਿਸ਼ਾਨ ਨਹੀਂ ਹੈਗਾ। ਉਸ ਵਾਹਿਗੁਰੂ ਦੀ ਕਿਰਪਾ 4 ਇਸ ਕਰਕੇ ਆ ਕਿਉਂਕਿ ਪੰਜਾਬ ਡੈਮੋਕ੍ਰੈਟਿਕ ਅਲਾਇੰਸ, ਜਿਹਦੇ ਵਿੱਚ 4 ਸੀਟਾਂ ਲੋਕ ਇਨਸਾਫ ਪਾਰਟੀ ਕੋਲੇ ਆ, 3 ਸੀਟਾਂ ਬਹੁਜਨ ਸਮਾਜ ਪਾਰਟੀ ਕੋਲੇ, 3 ਸੀਟਾਂ ਖਹਿਰਾ ਸਾਹਿਬ ਦੀ ਪਾਰਟੀ ਕੋਲੇ, ਤੇ ਡਾਕਟਰ ਧਰਮਵੀਰ ਗਾਂਧੀ CPI RMPI ਇੱਕ ਸੀਟ ਉਹਨਾਂ ਦੇ ਕੋਲ ਹੈ। ਸੋ ਅਸੀਂ ਮੈਸੇਜ ਦਿੱਤਾ ਲੋਕਾਂ ਨੂੰ ਕਿ ਅਸੀਂ ਪੰਜਾਬ ਦੇ ਜਿਹੜੇ ਮਾਫੀਆ ਤੇ ਕਰਪਟ ਲੋਕ ਹੈਗੇ ਆ, ਉਹਨਾਂ ਦੇ ਵਿਰੁੱਧ ਅਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਏ। ਹਰ ਵਾਰ ਦੇਖਿਆ ਜਾਂਦਾ ਬੈਂਸ ਸਾਹਿਬ ਇੱਕ ਕਿ ਗੜਚੋੜ ਬਹੁਤ ਹੁੰਦੇ ਨੇ ਤੁਹਾਡੇ ਵੱਲੋਂ। ਪਹਿਲਾਂ ਜਿਹੜਾ ਆਮ ਆਦਮੀ ਪਾਰਟੀ ਦਾ ਸੀ, ਉਸ ਤੋਂ ਪਹਿਲਾਂ ਅਕਾਲੀ ਦਲ ਵੱਲੋਂ ਵੀ ਤੁਸੀਂ ਲੜੇ ਹੋ, ਫਿਰ ਆਮ ਆਦਮੀ ਪਾਰਟੀ ਆ ਗਈ ਹੈ। ਨਹੀਂ, ਮੈਂ ਅਕਾਲੀ ਦਲ ਵੱਲੋਂ ਨਹੀਂ MLA ਲੜਿਆ। ਨਹੀਂ, ਪਹਿਲਾਂ ਜਿਹੜਾ ਟਿਕਟ ਦੀ ਆਫਰ ਤੁਹਾਨੂੰ ਕੀਤੀ ਗਈ, ਜਿਹੜੀ ਤੁਸੀਂ ਵਾਪਸ ਤੁਸੀਂ ਆਜ਼ਾਦ ਆਏ, ਤੇ ਉਸ ਤੋਂ ਬਾਅਦ ਤੁਸੀਂ ਆਮ ਆਦਮੀ ਪਾਰਟੀ ਨਾਲ ਗੜਜੋੜ ਕੀਤਾ ਹੈ, ਤੇ ਹੁਣ ਇਹ ਪਾਰਟੀਆਂ ਨਾਲ ਗੜਜੋੜ ਹੋਇਆ। ਕੀ ਗੱਲ ਕਿਤੇ ਸੰਤੁਸ਼ਟੀ ਨਹੀਂ ਹੁੰਦੀ ਜਾਂ ਸਹੀ ਬੰਦਾ ਨਹੀਂ ਲੱਭਦਾ ਹੈ ਇਸ ਤੱਕ? ਹੁਣ ਯਾਰ ਇਹਨੂੰ ਤੁਸੀਂ ਜਿਹੜੇ ਮਰਜ਼ੀ ਨਜ਼ਰੀਏ ਨਾਲ ਦੇਖ ਸਕਦੇ ਹੋ, ਸਮਝ ਸਕਦੇ ਹੋ। ਅਰਵਿੰਦ ਕੇਜਰੀਵਾਲ ਜੀ ਜੇ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿੰਦੇ, ਮੈਂ ਉਹਨਾਂ ਦੀ ਓਨੈਸਟੀ ਤੇ ਕਦੇ ਕਿੰਤੂ ਨਹੀਂ ਕੀਤਾ, ਪਰ ਉਹ ਪੰਜਾਬ ਪ੍ਰਤੀ ਇਮਾਨਦਾਰ ਨਹੀਂ। ਉਹਨਾਂ ਦੀ ਇਮਾਨਦਾਰੀ ਸਿਰਫ ਦਿੱਲੀ ਤੱਕ ਸੀਮਤ ਆ। ਪੰਜਾਬ ਪ੍ਰਤੀ ਇਮਾਨਦਾਰੀ ਹੁੰਦੀ ਤੇ ਆਪਾਂ ਕੇਜਰੀਵਾਲ ਸਾਹਿਬ ਨਾਲੋਂ ਕਿਉਂ, ਆਮ ਆਦਮੀ ਪਾਰਟੀ ਨਾਲੋਂ ਕਿਉਂ ਅਲਾਇੰਸ ਤੋੜਦੇ? ਅਰਵਿੰਦ ਕੇਜਰੀਵਾਲ ਸਾਹਿਬ ਜੇ ਚਿੱਟੇ ਦੇ ਸਭ ਤੋਂ ਵੱਡੇ ਸਰਗਣੇ, ਜਿਨ੍ਹਾਂ ਨੂੰ ਉਹਨਾਂ ਨੇ ਲੱਖਾਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਬਾਰ-ਬਾਰ ਕਿਹਾ ਮਜੀਠੀਆ ਚਿੱਟੇ ਕਾ ਤਸਕਰ ਹੈ, ਪਕੜ ਕੇ ਜੇਲ੍ਹ ਮੇਂ ਫੇਂਕੇਂਗੇ, ਮਾਫੀ ਮੰਗ ਲਈ, ਕਲੀਨ ਚਿੱਟ ਦੇਤੀ, ਬਾਦਲਾਂ ਦੇ ਮਾਫੀਏ ਨੂੰ ਸਜ਼ਾ ਦੇਣ ਦੀ ਗੱਲ ਕਰਦੇ ਸੀ। ਅੱਜ ਦਿੱਲੀ ਏਅਰਪੋਰਟ ਦੇ ਉੱਤੇ ਸਿਰਫ ਇੰਡੋ ਕਨੇਡੀਅਨ ਬੱਸ ਚੱਲਦੀ ਹੈ। ਸਾਡੀ ਪੰਜਾਬ ਦੀ ਰੋਡਵੇਜ਼ ਜਿਹੜੀ ਵੋਲਵੋ ਆ, ਉਹ ਬੰਦ ਥਾਣਿਆਂ ਦੇ ਵਿੱਚ। ਕੇਜਰੀਵਾਲ ਸਾਹਿਬ, ਇੱਕ ਆਮ ਆਦਮੀ ਪਾਰਟੀ ਵਾਲੇ, ਮੈਨੂੰ ਵਿਧਾਨ ਸਭਾ ਦੇ ਵਿੱਚ ਵੀ ਡਿਬੇਟ ਹੋਈ, ਉਹ ਕਹਿੰਦੇ ਜੀ ਇਹ ਸੁਪਰੀਮ ਕੋਰਟ ਦੇ ਆਰਡਰ ਆ। ਸੁਪਰੀਮ ਕੋਰਟ ਦੇ ਆਰਡਰ ਅਰਸਾ ਪਹਿਲਾਂ ਦੇ ਆ, 6-7 ਸਾਲ ਹੋ ਗਏ। ਅਰਵਿੰਦ ਕੇਜਰੀਵਾਲ ਸਾਹਿਬ ਦੀ ਹਕੂਮਤ ਤਕਰੀਬਨ ਮੇਰਾ ਖਿਆਲ ਪੌਣੇ 4 ਸਾਲ
ਇਹ ਬੱਸਾਂ ਸਾਡੀਆਂ ਰੋਡਵੇਜ਼ ਦੀਆਂ ਵੋਲਵੋ ਲੋਕ 900 ਰੁਪਏ ਦੇ ਵਿੱਚ ਲੁਧਿਆਣੇ ਤੋਂ ਦਿੱਲੀ ਏਅਰਪੋਰਟ ਪਹੁੰਚ ਜਾਂਦੇ ਸੀ। ਬਾਦਲਾਂ ਦੀ ਬੱਸ 3000 ਲੈਂਦੀ ਹੈ। ਪਹਿਲਾਂ ਬੰਦ ਕਿਉਂ ਨਹੀਂ ਹੋਈਆਂ? ਕੇਜਰੀਵਾਲ ਤੇ ਮਜੀਠੀਆ ਸੰਧੀ ਤੋਂ ਬਾਅਦ ਬੰਦ ਕਿਉਂ ਹੋਈਆਂ? ਪੰਜਾਬ ਪ੍ਰਤੀ ਜਦੋਂ ਇਮਾਨਦਾਰੀ ਦੀ ਕਮੀ ਹੈਗੀ ਆ ਨਾ, ਮੈਂ ਨਹੀਂ ਕਹਿੰਦਾ ਕਿ ਉਹਨਾਂ ਦਾ ਦਿੱਲੀ ਦੇ ਵਿੱਚ ਕੰਮ ਨਹੀਂ ਠੀਕ ਹੈਗਾ, ਇਮਾਨਦਾਰ ਨੇ, ਪਰ ਪੰਜਾਬ ਪ੍ਰਤੀ ਇਮਾਨਦਾਰ ਨਹੀਂ। ਇਸ ਕਰਕੇ ਅਸੀਂ ਪੰਜਾਬ ਦੇ ਪੁੱਤ ਹੈਗੇ ਆ ਯਾਰ। ਤੁਸੀਂ ਸਾਨੂੰ ਕੋਈ ਟੈਗ ਲਾ ਦਿਓ ਵੀ ਤੁਹਾਡੇ ਬਣਦੀ ਨਹੀਂ ਕਿਸੇ ਨਾਲ, ਤੁਹਾਡਾ ਅਲਾਇੰਸ ਫਲਾਨਿਆਂ ਨਾਲ ਹੋਇਆ, ਤੁਸੀਂ ਬਾਦਲਾਂ ਨਾਲ ਸੀ। ਜੇ ਮੈਂ ਬਾਦਲਾਂ ਨਾਲ ਸੀ, ਮੈਂ ਪਾਰਟ ਐਂਡ ਪਾਰਸਲ ਨਹੀਂ ਬਣਿਆ ਕਿਸੇ ਠੱਗੀ ਦਾ। ਮੈਂ ਉਹਨਾਂ ਦੇ ਮੂੰਹ ਦੇ ਉੱਤੇ, ਜਿੱਥੇ ਕੋਈ ਸੀਨੀਅਰ ਲੀਡਰ ਗੱਲ ਨਹੀਂ ਕਰ ਸਕਦੇ, ਮੈਂ ਗੁਰੂ ਸਾਹਿਬ ਦੀ ਕਿਰਪਾ, ਗੁਰੂ ਸਾਹਿਬ ਨੇ ਉਹ ਜਜ਼ਬਾ, ਉਹ ਜੁਰਤ ਬਖਸ਼ਿਸ਼ ਕੀਤੀ ਹੈ ਕਿ ਮੈਂ ਉਹਨਾਂ ਦੇ ਮੂੰਹ ਤੇ ਵੀ ਉਹ ਗੱਲਾਂ ਕਹਿ ਕੇ ਆਇਆ ਕਿ ਅਕਾਲੀ ਸ਼ਬਦ ਦਾ ਜਿਹੜਾ ਵਿਆਖਿਆ ਹੈਗੀ ਆ ਨਾ, ਅਕਾਲੀ ਸ਼ਬਦ ਬੜਾ ਪਵਿੱਤਰ ਆ, ਤੁਸੀਂ ਉਸ ਪਵਿੱਤਰਤਾ ਦੇ ਉੱਤੇ ਕਲੰਕ ਲਾ ਰਹੇ ਆ। ਮਤਲਬ ਕਿਤੇ ਨਾ ਕਿਤੇ ਮੰਨਦੇ ਹੋ ਪਿਛਲੇ 10 ਸਾਲ ਜਿਹੜਾ ਪੰਜਾਬ ਇੰਨਾ ਜ਼ਿਆਦਾ ਮਤਲਬ ਪ੍ਰੋਬਲਮ 'ਚ ਆਇਆ ਜਾਂ ਇੰਨਾ ਜ਼ਿਆਦਾ ਖਰਾਬ ਹੋਇਆ, ਉਹ ਅਕਾਲੀ ਜਿਹੜਾ ਦੋਸ਼ੀ ਨੇ। ਬੀਜੇਪੀ, ਅਕਾਲੀ ਦਲ, ਤੁਹਾਨੂੰ ਯਾਦ ਹੋਊਗਾ ਮੇਰਾ ਖਿਆਲ ਕਿਸੇ ਵੀ ਵੱਡੀ ਤੋਂ ਵੱਡੀ ਪਾਰਟੀ ਨੇ ਬਾਦਲਾਂ ਦੇ ਮਾਫੀਏ ਨੂੰ ਐਕਸਪੋਜ਼ ਨਹੀਂ ਕੀਤਾ। ਚਾਹੇ ਅਸੀਂ ਛੋਟਾ ਜਿਹਾ ਉਦੋਂ ਗਰੁੱਪ ਹੁੰਦਾ ਸੀ, ਗੁਰੂ ਸਾਹਿਬ ਦੀ ਕਿਰਪਾ ਸੀ, ਐਕਸਪੋਜ਼ ਕੀਤਾ, ਇਹਨਾਂ ਦਾ ਚਿਹਰਾ ਬੇਨਕਾਬ ਕੀਤਾ ਕਿ ਪੰਜਾਬ ਦੇ ਅੰਦਰ ਚਿੱਟਾ ਕੌਣ ਲੈ ਕੇ ਆਇਆ। 2014 ਸਿਰਫ ਤੇ ਸਿਰਫ ਸਿਮਰਜੀਤ ਬੈਂਸ ਪੰਜਾਬ ਵਿਧਾਨ ਸਭਾ ਦੇ ਅੰਦਰ ਮਜੀਠੀਆ ਨੂੰ ਲਲਕਾਰ ਕੇ ਪੰਜਾਬ ਦੇ ਅੰਦਰ ਵਿਧਾਨ ਸਭਾ ਤੋਂ ਬਾਹਰ, ਉਹ ਸਮਾਂ ਜਦੋਂ ਬਾਦਲਾਂ ਦੇ ਵਰਖਲਾਫ ਕੋਈ ਇੱਕ ਸ਼ਬਦ ਬੋਲਣ ਲਈ ਤਿਆਰ ਨਹੀਂ ਸੀ। ਵੱਡੀਆਂ ਪਾਰਟੀਆਂ, ਕਾਂਗਰਸ ਪਾਰਟੀ ਦੇ 47 MLA ਸੀਗੇ। 10 ਸਾਲ ਦਾ ਅਰਸਾ ਮਾਫੀਆ ਲਫ਼ਜ਼ ਪਹਿਲਾਂ ਨਹੀਂ ਸੀ ਹੁੰਦਾ ਪੰਜਾਬ ਦੇ ਅੰਦਰ, ਪ੍ਰਚਲਿਤ ਹੋ ਗਿਆ। ਚਾਹੇ ਉਹ ਰੇਤ ਬਜਰ ਮਾਫੀਆ, ਚਿੱਟਾ ਮਾਫੀਆ, ਨਸ਼ਾ ਮਾਫੀਆ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਏ, ਇਹ ਸਾਰੇ ਮਾਫੀਏ ਬਾਦਲਾਂ ਦੀ ਤੇ ਬੀਜੇਪੀ ਗਵਰਨਮੈਂਟ ਦੀ ਦੇਣ। 2 ਸਾਲ ਬਨਾਮ 10 ਸਾਲ ਲੋਕਾਂ ਨੇ ਸਤੇ ਹੋਇਆ ਨੇ ਕੈਪਟਨ ਨੂੰ ਵੋਟਾਂ ਪਾ ਦਿੱਤੀਆਂ। ਅਸੀਂ ਤਾਂ ਬੜਾ ਸਮਝਾਇਆ ਵੀ ਇੱਕੋ ਹੀ ਚੀਜ਼ ਹੈਗੀ ਆ, ਫਰਕ ਨਹੀਂ ਨਾ ਜੇ। ਕਿਤੇ ਨਾ ਕਿਤੇ ਵੀ ਸੁਣਨ ਮਿਲਦਾ ਵੀ ਬੈਂਸ ਸਾਹਿਬ ਇਹ ਕਹਿੰਦੇ ਨੇ ਵੀ ਇਹ ਬੀ ਪਾਰਟੀ ਹੋਈ ਆ, ਹੋਰ ਕੋਈ ਫਰਕ ਨਹੀਂ, ਵੀ ਸਿਰਫ ਬੰਦੇ ਬਦਲ ਗਏ ਆ, ਕੰਮ ਉਹੀ ਨੇ। ਅੱਜ ਪਤਾ ਲੱਗ ਗਿਆ। ਅਸੀਂ ਤਾਂ 2017 ਚ ਲੋਕਾਂ ਨੂੰ ਸਮਝਾਉਂਦੇ ਸੀ, ਉਦੋਂ ਸ਼ਾਇਦ ਲੋਕਾਂ ਨੇ ਸਾਡੀ ਗੱਲ ਵਾਲੇ ਪਾਸੇ ਇਸ ਕਰਕੇ ਧਿਆਨ ਨਹੀਂ ਦਿੱਤਾ ਵੀ ਕੈਪਟਨ ਸਾਹਿਬ ਨੇ ਪਵਿੱਤਰ ਗੁਟਕਾ ਸਾਹਿਬ ਮੱਥੇ ਨੂੰ ਲਾ ਕੇ ਸਹੁੰ ਖਾ ਲਈ। ਧਰਮੀ ਲੋਕ ਆ ਪੰਜਾਬ ਦੇ, ਧਰਮ ਤੋਂ ਉੱਤੇ ਕੁਛ ਵੀ ਨਹੀਂ ਹੈਗਾ। ਮੰਨ ਗਏ, ਕੈਪਟਨ ਸਾਹਿਬ ਦੀ ਸਰਕਾਰ ਬਣ ਗਈ। ਅੱਜ ਲੋਕ ਇਹ ਗੱਲ ਨੂੰ ਲੈ ਕੇ ਸਖਤੇ ਦੇ ਵਿੱਚ ਤੁਲਨਾ ਕਰਦੇ ਨਾ, ਕੰਪੈਰੀਜ਼ਨ ਕਰਦੇ ਆ, ਤੇ ਬਿਲਕੁਲ ਹੂ ਬਹੂ 10 ਸਾਲ ਬਨਾਮ 2 ਸਾਲ ਦਾ ਨਤੀਜਾ ਸਾਹਮਣੇ ਆ ਜਾਂਦਾ ਵੀ ਬਰਾਬਰ ਹੈਗਾ ਕੰਮ, ਕੋਈ ਫਰਕ ਨਹੀਂਗਾ। ਫੇਸ ਚੇਂਜ ਹੋ ਗਏ, ਨਾਮ ਚੇਂਜ ਹੋ ਗਏ, ਪਗੜੀਆਂ ਦੇ ਰੰਗ, ਝੰਡਿਆਂ ਦੇ ਕਲਰ ਚੇਂਜ ਹੋ ਗਏ। ਮਾਫੀਆ ਅੱਜ ਵੀ ਪੰਜਾਬ ਨੂੰ ਉਸੇ ਤਰੀਕੇ ਲੁੱਟ ਰਿਹਾ। ਕੈਪਟਨ ਸਾਹਿਬ ਦੀ ਜੋ ਕਾਰਗੁਜ਼ਾਰੀ ਆ, ਆਪਾਂ ਦੇਖਿਆ, ਜੋ ਉਹਨਾਂ ਨੇ ਮੈਨੀਫੈਸਟੋ 'ਚ ਵਾਅਦੇ ਕੀਤੇ ਸੀ, ਉਹ ਵੀ ਆਪਾਂ ਦੇਖ ਰਹੇ ਆ ਵੀ ਕਿੰਨੇ ਕੁ ਪੂਰੇ ਹੋਏ ਆ ਜਾਂ ਕਿੰਨੇ ਕੁ ਨਹੀਂ ਪੂਰੇ ਹੋਏ ਹੈਗੇ। ਕੀ ਲੱਗਦਾ ਵੀ ਕੈਪਟਨ ਸਾਹਿਬ ਦੀ ਕਾਰਗੁਜ਼ਾਰੀ ਹੈ ਜਿਹੜੀ ਉਹ ਹੁਣ ਲੋਕ ਸਭਾ ਇਲੈਕਸ਼ਨ ਦੇ ਵਿੱਚ ਪੂਰੀ ਜਿਹੜੀ ਕਾਂਗਰਸ ਨੂੰ ਭਾਰੀ ਪਊਗੀ, ਜਾਂ ਫਿਰ ਅਸੀਂ ਦੂਜੇ ਪਾਸੇ ਕਹੀਏ ਕਿ ਲੋਕ ਇਨਸਾਫ ਪਾਰਟੀ ਜਾਂ ਹੋਰ ਪਾਰਟੀਆਂ ਨੂੰ ਫਾਇਦਾ ਵੀ ਦੇਊਗੀ? ਲੋਕਤੰਤਰ ਜਿਹੜਾ ਮਤਦਾਨ ਪੇਟੀ ਦੇ ਗਰਭ ਦੇ ਵਿੱਚੋਂ ਪੈਦਾ ਹੁੰਦਾ, ਲੋਕ ਆਪਣਾ ਜੋ ਫੈਸਲਾ ਦੇਣਗੇ ਸਿਰ ਮੱਥੇ ਪ੍ਰਵਾਨ ਆ, ਪਰ ਹੰਕਾਰ ਜ਼ਰੂਰ ਤੋੜਨਗੇ। ਕੈਪਟਨ ਅਮਰਿੰਦਰ ਸਿੰਘ ਜਿਹੜੇ ਕਹਿੰਦੇ ਆ ਵੀ 13 ਹੀ ਮੇਰੀਆਂ, ਹੰਕਾਰ ਉਹ ਚਕਨਾਚੂਰ ਜ਼ਰੂਰ ਕਰਨਗੇ। ਉਦੋਂ ਵੀ ਜਦੋਂ 2014 ਚ ਗਾਂਧੀ ਸਾਹਿਬ ਜਿੱਤੇ ਆ, ਉਦੋਂ ਮੀਡੀਆ, ਉਦੋਂ ਇਹੀ ਕੈਪਟਨ ਅਮਰਿੰਦਰ ਸਿੰਘ ਮਹਾਰਾਣੀ ਸਾਹਿਬਾਂ ਨੂੰ ਜਿਤਾਉਂਦੇ ਸੀ। ਜਦੋਂ ਲੋਕਾਂ ਦੇ ਘਰਾਂ ਦੇ ਵਿੱਚੋਂ ਕੋਈ ਅੰਦੋਲਨ ਉੱਠਦਾ ਨਾ, ਤੇ ਫਿਰ ਉਹ ਰਾਜੇ ਮਹਾਰਾਜਿਆਂ ਦੇ ਮਹਿਲਾਂ ਦੇ ਮਨਾਰੇ ਜਿਹੜੇ ਚਕਨਾਚੂਰ ਕਰ ਦਿੰਦਾ। 2014 ਚ ਵੀ ਹੋਏ ਆ। ਕਿਤੇ ਨਾ ਕਿਤੇ ਜਿਹੜਾ ਇੰਡੀਅਨ ਮੀਡੀਆ ਦੀ ਅਸੀਂ ਗੱਲ ਕਰ ਲਈਏ, ਕਿਤੇ ਨਾ ਕਿਤੇ ਲੱਗਦਾ ਵੀ ਇੰਡੀਅਨ ਮੀਡੀਆ ਵੀ ਨੈਗੇਟਿਵ ਰੋਲ ਅਦਾ ਕਰਦਾ ਹੈ ਜਾਂ ਇਹਨਾਂ ਦੇ ਹੱਕ 'ਚ ਕਮਰਸ਼ੀਅਲਾਈਜ਼ ਹੈਗਾ। ਨੈਗੇਟਿਵ ਇਹਨੂੰ ਕਹਿ ਲਓ, ਇਹਨੂੰ ਤੁਸੀਂ ਜੋ ਮਰਜ਼ੀ ਕਹਿ ਲਓ, ਕਮਰਸ਼ੀਅਲਾਈਜ਼ ਮਤਲਬ ਕਿ ਮੀਡੀਆ ਨੂੰ ਬਹੁਤ ਵੱਡੀ ਐਡ, ਬਹੁਤ ਵੱਡੀ ਸਪੋਰਟ, ਵੱਡੀਆਂ ਪਾਰਟੀਆਂ ਕੋਲੇ ਸਾਧਨ ਹੈਗੇ ਆ, ਵੱਡੀਆਂ ਪਾਰਟੀਆਂ ਦੇ ਕੋਲੇ ਸੋਰਸ ਹੈਗੇ ਆ, ਬਹੁਤ ਵੱਡੀ ਪੱਧਰ ਤੇ ਰੁਪਈਆ ਉਹਨਾਂ ਦੇ ਕੋਲੇ। ਸੋ ਕੱਲਾ ਇਲੈਕਟ੍ਰੋਨਿਕ ਮੀਡੀਆ ਨਹੀਂ, ਉਹ ਪ੍ਰਿੰਟ ਮੀਡੀਆ ਦੇ ਉੱਤੇ ਵੀ ਪੇਜਾਂ ਦੇ ਪੇਜ ਤੁਸੀਂ ਦੇਖ, ਪਿਛਲੇ 3 ਮਹੀਨਿਆਂ ਦੀਆਂ ਅਖਬਾਰਾਂ ਚੱਕ ਲਓ, ਤੁਹਾਨੂੰ ਸਰਕਾਰਾਂ ਦੇ ਫੁੱਲ ਪੇਜ, 2-2, 3-3 ਪੇਜ ਜਿਹੜੇ ਇਸ਼ਤਿਹਾਰਾਂ ਦੇ ਮਿਲਣਗੇ, ਪ੍ਰਾਈਮ ਟਾਈਮ ਕਿਸੇ ਵੀ ਚੈਨਲ ਦਾ। ਸੋ ਇਹ ਅਸਲ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਸਰਕਾਰੀ ਧਨ ਦੀ ਦੁਰਵਰਤੋਂ, ਇਲੈਕਸ਼ਨ ਕੋਡ ਲੱਗ ਜਾਂਦਾ ਤੇ ਉਦੋਂ ਬੜੇ ਇਹ ਜਿਹੜਾ ਮਾਡਲ ਕੋਡ ਦੀਆਂ ਗੱਲਾਂ ਕਰਦੇ ਆ, ਜਿਹੜਾ ਪਹਿਲਾਂ ਪਾਣੀ ਵਾਂਗੂ ਪੈਸਾ ਸਰਕਾਰਾਂ ਆਪਣੀਆਂ ਪਾਰਟੀਆਂ ਪ੍ਰਤੀ ਮੀਡੀਆ ਤੋਂ ਉਤੋਂ ਦੀ ਨਿਸ਼ਾਵਰ ਕਰਦੀਆਂ ਨੇ,
ਇਹ ਕਦੋਂ ਉੱਠਣ ਦੇਣਗੇ? ਇਹ ਤਾਂ ਧੰਨਵਾਦ ਹੈਗਾ ਕਿ ਸੋਸ਼ਲ ਮੀਡੀਆ ਆ ਗਿਆ, ਨਹੀਂ ਸਾਡੇ ਵਰਗਿਆਂ ਦੀ ਆਵਾਜ਼ ਇੱਕ ਕੂਚੇ ਤੱਕ ਸੀਮਤ ਸੀ, ਇੱਕ ਗਲੀ ਤੱਕ ਸੀਮਤ ਸੀਗੀ। ਅੱਛਾ, ਆਵਾਜ਼ ਦੀ ਤੁਸੀਂ ਗੱਲ ਕੀਤੀ ਹੈ, ਕਿਤੇ ਨਾ ਕਿਤੇ ਇੱਕ ਤੁਸੀਂ ਹੋਰ ਦੋਸ਼ ਜਿਹੜਾ ਇਹ ਲਾਇਆ ਸੀ ਜਾਂ ਗੱਲ ਸਾਹਮਣੇ ਲਿਆਂਦੀ ਸੀ ਕਿ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਜਾਂ ਲੋਕਾਂ ਦੇ ਮੂਹਰੇ ਸੱਚ ਲਿਆਉਣ ਵਾਲਿਆਂ ਦੀ ਆਵਾਜ਼ਾਂ ਨੂੰ ਟਾਈਪ ਕੀਤਾ ਜਾਂਦਾ, ਉਹਨਾਂ ਦੀ ਨਜ਼ਰ ਰੱਖੀ ਜਾਂਦੀ ਹੈ। ਬਹੁਤ ਕੁਝ ਸਰਕਾਰ ਕਰਦੀ ਹੈ ਯਾਰ। ਮੈਂ ਮਤਲਬ ਇਹ ਕਹੂੰਗਾ ਕਿ ਸਰਕਾਰ ਹਰ ਹੱਥਕੰਡਾ ਅਪਣਾਉਂਦੀ ਹੈ। ਕਿਉਂ ਅਪਣਾਉਂਦੀ ਹੈ? ਉਹਨਾਂ ਨੂੰ ਡਰ ਲੱਗਦਾ। ਕਿਸ ਚੀਜ਼ ਦਾ ਡਰ? ਉਹਨਾਂ ਨੂੰ ਡਰ ਲੱਗਦਾ ਵੀ ਸਾਡੀ ਕੁਰਸੀ ਨੂੰ ਖਤਰਾ। ਉਹਨਾਂ ਨੂੰ ਡਰ ਲੱਗਦਾ ਕਿ ਇਹਨਾਂ ਦੀ ਆਵਾਜ਼ ਕਿਸੇ ਤਰੀਕੇ ਸਨੱਬ ਕੀਤੀ ਜਾਵੇ। ਝੂਠੀਆਂ FIRਾਂ, ਫੇਕ ਜਿਹੜੀਆਂ ਨੇ ਥ੍ਰੈਟ ਕਾਲਸ। ਆ ਚਿੱਟਾ ਕੈਪਟਨ ਅਮਰਿੰਦਰ ਸਿੰਘ 4 ਹਫ਼ਤਿਆਂ 'ਚ ਬੰਦ ਕਰਦੇ ਸੀ, ਹੁਣ ਜਦੋਂ ਕਿਰਕਰੀ ਹੋਣ ਲੱਗ ਗਈ ਨਾ, ਲੋਕ ਮੀਡੀਆ ਦੇ ਜ਼ਰੀਏ ਸਾਰਾ ਕੁਝ ਸਾਹਮਣੇ ਆਉਣ ਲੱਗ ਗਿਆ। 2-2, 3-3, 4-4 ਨੌਜਵਾਨਾਂ ਦੀਆਂ ਮੌਤਾਂ, ਤੇ ਹੁਣ ਰੌਲਾ ਪਾਉਣਾ ਸ਼ੁਰੂ ਕਰਤਾ ਵੀ ਅਸੀਂ ਲੱਕ ਤੋੜਤਾ, ਕਮਰ ਤੋੜਤੀ। ਮੈਂ ਲੁਧਿਆਣੇ ਵਰਗੇ ਮਹਾਨਗਰ ਜਿੱਥੇ ਚੱਪੇ ਦੇ ਪੁਲਿਸ ਆ, ਫਰਲਾਂਗ ਦੇ ਉੱਤੇ ਚੌਂਕੀ ਤੇ ਠਾਣਾ, ਮੈਂ ਲਾਈਵ ਹੋ ਕੇ ਚਿੱਟਾ ਖਰੀਦ ਕੇ ਲੈ ਕੇ ਆਇਆ। ਲਾਈਵ ਲੈ ਕੇ ਮੈਂ ਕਮਿਸ਼ਨਰ ਪੁਲਿਸ ਦੇ ਦਫ਼ਤਰ ਕਮਿਸ਼ਨਰ ਪੁਲਿਸ ਨੂੰ ਦਿਆਂ ਵੀ ਇਹ ਮੁੱਖ ਮੰਤਰੀ ਸਾਹਿਬ ਨੂੰ ਭੇਜ ਦਿਓ ਜਿਹੜੇ ਕਹਿੰਦੇ ਚਿੱਟਾ ਖਤਮ ਹੋ ਗਿਆ। ਅਸਲ ਦੇ ਵਿੱਚ ਸਾਡੀ ਕਿਸੇ ਨਾਲ ਕੋਈ ਜਾਤੀ ਵੈਰ ਵਿਰੋਧ ਥੋੜੀ ਆ, ਸਾਡਾ ਤਾਂ ਇੱਕ ਸਟੇਟ ਪਿਆਰ ਹੈ। ਬਿਲਕੁਲ ਯਾਰ, ਜੇ ਵੋਟ ਲੈ ਕੇ ਜਿੱਤਣ ਵਾਲਾ ਨੁਮਾਇੰਦਾ ਅਸਲ ਦੇ ਵਿੱਚ ਵਾਚਮੈਨ, ਸੇਵਾਦਾਰ। ਥੋੜੀ ਉਹ ਵੀਡੀਓ ਤੋਂ ਬਾਅਦ ਵੀ ਕਈ ਪਾਰਟੀਆਂ ਵੱਲੋਂ ਇਲਜ਼ਾਮ ਲਾਇਆ ਗਿਆ ਵੀ ਬੇਸ਼ੱਕ ਸਿਮਰਜੀਤ ਸਿੰਘ ਬੈਂਸ ਹੋਣੀ ਲਾਈਵ ਹੋ ਕੇ ਚਿੱਟਾ ਫੜਦੇ ਨੇ, ਆਪ ਖੁਦ ਜਿਹੜਾ ਕੰਮ ਕਰਦਾ ਡੋਪ ਟੈਸਟ ਦਾ ਵੀ ਚੈਲੰਜ ਵਧੀਆ ਕੀਤਾ ਇਹਨਾਂ ਨੇ, ਪਰ ਇਹਨਾਂ ਦੇ ਖੁਦ ਕਰੀਬੀਆਂ ਜਿਹੜੇ ਉਹ ਨਸ਼ੇ ਦਾ ਕੰਮ ਕਰਦੇ ਹੀ ਫੜੇ ਗਏ। ਮੇਰਾ ਕੋਈ ਕਰੀਬੀ ਇੱਕ ਬੰਦਾ ਵੀ ਦੱਸ ਦੇਣ, ਇਹ ਬੜੇ ਹੱਥਕੰਡੇ ਪਣਾਉਂਦੇ ਆ। ਸਾਡਾ ਇੱਕ ਕੌਂਸਲਰ ਦੀ ਇਲੈਕਸ਼ਨ ਲੜਿਆ ਨੌਜਵਾਨ, ਝੂਠਾ ਕੇਸ ਪਾਤਾ ਉੱਤੇ, ਅਦਾਲਤ ਨੇ ਬਾਇਜ਼ਤ ਬਰੀ ਕੀਤਾ ਉਹਨੂੰ, ਸਿਰਫ ਤੇ ਸਿਰਫ ਰੋਕਣ ਵਾਸਤੇ। ਐਪਰੀਸ਼ੀਏਟ ਨਹੀਂ। ਜੇ ਸਿਮਰਜੀਤ ਬੈਂਸ ਵੇਰਕਾ ਮਿਲਕ ਦੇ ਵਿੱਚ ਗਿਆ ਪੂਰਾ ਮੀਡੀਆ ਨਾਲ ਲੈ ਕੇ, ਸਾਰਾ ਕੁਝ ਠੱਗੀ ਫੜ ਲਈ, ਲੋਕਾਂ ਦੀ ਸਿਹਤ ਦੇ ਨਾਲ ਹੁੰਦਾ ਖਿਲਵਾੜ ਫੜ ਲਿਆ। FIR ਕਿਹਦੇ ਤੇ ਹੋਈ? ਸਿਮਰਜੀਤ ਬੈਂਸ ਦੇ ਉੱਤੇ। ਪਾਸਪੋਰਟ ਅਧਿਕਾਰੀਆਂ ਕੋਲੋਂ ਪੈਸੇ 25-30 ਹਜ਼ਾਰ ਰੁਪਈਆ ਜੇਬ ਚੋਂ ਕਢਾ ਕੇ ਗਰੀਬ ਦੇ ਵਾਪਸ ਕਰਾਤੇ। ਬਿਲਕੁਲ। FIR ਕਿਹਦੇ ਤੇ ਹੋਈ? ਕੀ ਸਿਮਰਜੀਤ ਸਿੰਘ ਬੈਂਸ ਨੂੰ ਡਰ ਨਹੀਂ ਲੱਗਦਾ? ਹਮੇਸ਼ਾ ਦਬੰਗ ਸਟਾਈਲ ਬਣਾ ਕੇ ਦਬੰਗ ਨਹੀਂ ਵੀ ਹਰ ਦਫ਼ਤਰ 'ਚ ਵੜ ਜਾਂਦੇ ਆ। ਤੁਸੀਂ ਇਹਨੂੰ ਦਬੰਗ ਕਹਿ ਲਓ, ਬਟ ਇਹ ਪਾਰਟ ਆਫ ਡਿਊਟੀ ਹੈ। ਪਾਰਟ ਆਫ ਡਿਊਟੀ ਆ। ਲੱਖਾਂ ਲੋਕ ਦੇਖਦੇ ਆ, ਲੱਖਾਂ ਲੋਕ ਕਮੈਂਟਸ ਕਰਦੇ ਆ। ਤੁਸੀਂ ਉਹਨਾਂ ਕਮੈਂਟਸ ਤੋਂ ਵੱਬ ਨਹੀਂ ਹੈਗੇ, ਮੀਡੀਆ ਤੋਂ ਜ਼ਰੂਰ ਹੋ ਜਸਪ੍ਰੀਤ, ਪਰ ਆਵਾਜ਼ੇ ਖਲਕ ਨਗਾੜਾ ਇੱਕ ਖੁਦਾ। ਲੋਕਤੰਤਰ ਮਤਲਬ ਕਿ ਲੋਕ ਮਾਲਕ। ਲੱਖਾਂ ਲੋਕਾਂ ਦੇ ਕਮੈਂਟਸ ਕੀ ਹੈ? 99.9% ਲੋਕ ਇਹ ਕਮੈਂਟ ਕਰਦੇ ਆ ਕਿ ਇਸ ਤਰੀਕੇ ਦਾ ਕੰਮ ਸਾਰੇ ਚੁਣੇ ਨੁਮਾਇੰਦਿਆਂ ਨੂੰ ਕਰਨਾ ਚਾਹੀਦਾ, ਫਿਰ ਰੈਵੋਲੂਸ਼ਨਰੀ ਚੇਂਜ ਆਏਗਾ। FIR ਦਾ ਡਰ ਨਹੀਂ ਲੱਗਦਾ ਕਿਤੇ ਨਾ? FIR ਮੈਂ ਇਹ ਕਹੂੰਗਾ ਬਾਦਲਾਂ ਦੇ ਵੇਲੇ 13 FIR ਹੋਏ, ਹਰ ਸਾਲ 2-3 ਹੁੰਦੇ ਆ। ਮੈਂ 2-3 ਚੋਂ ਬਰੀ ਹੋ ਜਾਂਦਾ, 2-3 ਨਵੇਂ ਹੋ ਜਾਂਦੇ ਆ। ਕੌਣ ਬੋਲੂਗਾ ਯਾਰ? ਮਤਲਬ ਜੇ ਅਸੀਂ FIR ਤੋਂ ਡਰਦੇ ਰਹੀਏ, ਫਿਰ ਤਾਂ ਇਹਨਾਂ ਦੀਆਂ ਬਾਗਾਂ ਖੁੱਲੀਆਂ ਨੇ। ਸਮੇਂ ਦੀਆਂ ਹਕੂਮਤਾਂ ਕੋਲੇ ਹੈ ਕੀ ਆ? ਪੁਲਿਸ, ਝੂਠੀ FIR ਤੇ ਜੇਲ੍ਹ। ਮੈਂ ਕਹਿੰਦਾ ਐਸੇ ਕਰਮ ਵਾਸਤੇ ਝੂਠੀ FIR ਤੇ ਜੇਲ੍ਹ ਮਿਲ ਜੇ ਮੈਂ ਖੁਸ਼ਕਿਸਮਤ ਹਾਂ, ਪਰ ਸੁਖਵੀਰ ਬਾਦਲ ਵਾਲੀ ਜੇਲ੍ਹ ਨਹੀਂ, ਚੌਟਾਲਿਆਂ ਵਾਲੀ ਜੇਲ੍ਹ ਨਹੀਂ, ਲਾਲੂ ਪ੍ਰਸ਼ਾਦ ਯਾਦਵ ਵਾਲੀ ਜੇਲ੍ਹ ਨਹੀਂ, ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਬਹੁਤ ਕਰੋੜੀ ਸਿਟੀ ਸੈਂਟਰ ਸਕੈਮ ਘਪਲਾ ਕੀਤਾ, ਉਹਨਾਂ ਦੇ ਬਰਖਲਾਫ ਕੌਣ ਗਿਆ? ਬਿਲਕੁਲ। ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ ਦਿੱਗਜ ਆਪਣੇ ਆਪ ਨੂੰ ਕਹਾਉਣ ਵਾਲੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਹਾਂ, ਬੈਂਸ ਦੀ ਡਰਾਮੇਬਾਜ਼ੀ ਆ। ਹਾਈ ਕੋਰਟ ਸੈਸ਼ਨ ਤੋਂ ਬਾਅਦ ਦੇ ਵਿੱਚ ਤੇ ਚੈਲੰਜ ਕੀਤਾ ਵੀ ਕੈਪਟਨ ਅਮਰਿੰਦਰ ਸਿੰਘ ਜੀ, ਦੇਸ਼ ਦਾ ਇਤਿਹਾਸ ਹੈ ਕਰਪਸ਼ਨ ਦੇ ਕੇਸਾਂ ਦੇ ਵਿੱਚ, ਚੌਟਾਲਾ ਪਰਿਵਾਰ ਕਰਪਸ਼ਨ ਦੇ ਕੇਸਾਂ ਦੇ ਵਿੱਚ, ਲਾਲੂ ਪ੍ਰਸ਼ਾਦ ਯਾਦਵ ਉਸ ਉਮਰ ਦੇ ਪੜਾਅ ਦੇ ਵਿੱਚ ਜਦੋਂ ਜੇਲ੍ਹ ਕੱਟਣੀ ਬੜੀ ਔਖੀ ਆ, ਅੱਜ ਜੇਲ੍ਹ 'ਚ ਚੱਕੀ ਪੀਸ ਰਹੇ ਆ। ਤੇ ਹਾਲ ਤੇ ਹਸ਼ਰ ਤੁਹਾਡਾ ਵੀ ਇਹੀ ਹੋਣਾ। ਤੁਸੀਂ ਸਾਡੀ ਸਟੇਟ ਦਾ ਬਹੁਤ ਵੱਡਾ ਸਰਮਾਇਆ ਲੁੱਟਿਆ। ਉਹੀ ਵਿਜੀਲੈਂਸ ਜਿਹੜੀ ਤੁਹਾਨੂੰ ਦੋਸ਼ੀ ਗਰਦਾਨ ਕੇ 42.5 ਕਿਲੋ ਦਾ ਚਲਾਨ ਅਦਾਲਤ 'ਚ ਦਿੰਦੀ ਹੈ, ਅੱਜ ਤੁਹਾਡਾ ਰਾਜ ਆ ਗਿਆ। ਉਹੀ ਵਿਜੀਲੈਂਸ ਤੁਹਾਨੂੰ ਕਵੇ ਵੀ ਕਲੀਨ ਚਿੱਟ ਆ। ਤੁਹਾਨੂੰ ਕਿਤੇ ਨਾ ਕਿਤੇ ਜਿਹੜੀ ਸਿੱਟਾਂ ਬਣਾਉਂਦੇ ਨੇ, ਉਹਨਾਂ ਦੇ ਵੀ ਸਿੱਟੇ ਖੇਲਦੇ ਆ ਜਵਾਕਾਂ ਵਾਂਗੂ ਵੀ ਹਾਲ ਹੈ ਭਾਈ, ਤੇਰੀ ਸਿੱਟ ਬਣ ਗਈ, ਮੇਰੀ ਸਿੱਟ ਬਣ ਗਈ। ਕਿਸੇ ਮਸਲੇ ਨੂੰ ਲਿੰਗਰ ਔਨ ਕਰਕੇ ਦਬਾਉਣਾ ਹੋਵੇ ਤੇ ਉਹਦਾ ਜਿਹੜਾ ਜਰੀਆ ਉਹ ਸਿੱਟ ਹੈਗੀ ਹੈ। ਕਿਸੇ ਮਸਲੇ ਨੂੰ ਲਿੰਗਰ ਔਨ ਕਰਕੇ ਠੰਡਾ ਕਰਕੇ ਖਤਮ ਕਰਨਾ ਹੋਵੇ, ਮਿੱਟੀ ਪਾਉਣੀ ਹੋਵੇ, ਉਹ ਸਿੱਟ ਦਾ ਕੰਮ ਹੈ। ਮਤਲਬ ਸਿਰਫ ਇਹ ਆ ਵੀ ਇੱਕ ਦੂਜੇ ਨੂੰ ਸੇਫਟੀ ਦਿੰਦੇ ਨੇ, ਜਾਂ ਇੱਕ ਲਾ ਲਈ ਇੱਕ ਵਾਲ ਖੜੀ ਕਰ ਦਿੰਦੇ ਆ ਮੂਹਰੇ ਸਿੱਟ ਦੇ ਨਾਲ। ਬ੍ਰਦਰ
ਫਿਕਸ ਮੈਚ ਆ। ਹੁਣ ਲੋਕ ਨਾ ਸਮਝਣ ਕੀ ਕਰਾਂਗੇ ਅਸੀਂ? NRI ਪੰਜਾਬੀ ਜਹਾਜ਼ਾਂ ਦੇ ਜਹਾਜ਼ ਭਰ ਕੇ ਪੰਜਾਬੀਆਂ ਨੂੰ, ਪੰਜਾਬ 'ਚ ਵੱਸਦੇ ਦੋਸਤਾਂ ਰਿਸ਼ਤੇਦਾਰਾਂ ਨੂੰ ਸਮਝਾਉਣ ਆਉਂਦੇ ਆ। ਇਹ ਨਹੀਂ ਸਮਝਦੇ, ਪਤਾ ਨਹੀਂ ਇਹਨਾਂ ਦੇ ਮਨ ਅੰਦਰ ਤੱਕੜੀ ਦੇ ਪੰਜੇ ਨੇ ਕੀ ਘਰ ਕੀਤਾ ਹੋਇਆ। ਅੱਛਾ, NRI ਪੰਜਾਬੀ ਤੁਸੀਂ ਗੱਲ ਕਰਦੇ ਹੋ, ਕੋਈ NRI ਹੁਣ ਰੈਫਰੈਂਡਮ 2020 ਦੀ ਗੱਲ ਕਰਦੇ ਨੇ, ਰੈਫਰੈਂਡਮ ਦੀ ਗੱਲ ਕਰਦੇ ਆ, ਇਲੈਕਸ਼ਨ ਨੂੰ ਬਾਈਕਾਟ ਦੀ ਵੀ ਗੱਲ ਕਰਦੇ ਆ, ਉਸ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਉਹ ਨੇ? ਬਾਹਰ ਬੈਠ ਕੇ ਬੜਾ ਆਸਾਨ ਹੈਗਾ। ਤੁਸੀਂ ਤਾਂ ਹੁਣ ਇੱਥੇ ਆਓ ਨਾ, ਮੈਂ ਭਾਰਤ ਦੇ ਸੰਵਿਧਾਨ ਦੀ ਸਹੁੰ ਚੱਕ ਕੇ ਵਿਧਾਨ ਸਭਾ 'ਚ ਵੜਦਾ, ਮੈਂ ਉੱਥੇ ਜਾ ਕੇ ਸਹੁੰ ਤੋੜਾਂ ਤੇ ਮੈਂ ਕੈਪਟਨ ਅਮਰਿੰਦਰ ਸਿੰਘ ਨਹੀਂ ਹੈਗਾ। ਸਹੁੰ ਤਾਂ ਸਹੁੰ ਹੀ ਹੈ। ਜਿਹੜੇ ਅਸੀਂ ਦੇਸ਼ ਦੇ ਵਿੱਚ ਰਹਿੰਦੇ ਹਾਂ, ਉਹਦੀ ਏਕਤਾ ਤੇ ਅਖੰਡਤਾ। ਖਾਲਿਸਤਾਨ, ਖਾਲਿਸ ਕੀ ਹੈ? ਜਿਹੜੇ ਕੰਮ ਲਈ ਮੈਂ ਸਾਰਾ ਦਿਨ ਤੁਰਿਆ ਫਿਰਦਾ। ਖਾਲਿਸ ਕੀ ਹੈ? ਸ਼ੁੱਧ ਕੀ ਹੈਗਾ? ਅਸੀਂ ਜਿਹੜੀਆਂ ਅਸ਼ੁੱਧੀਆਂ ਹੈਗੀਆਂ ਨੇ, ਬੁਰਾਈਆਂ ਨੇ, ਅਸੀਂ ਉਹ ਅਸ਼ੁੱਧੀਆਂ ਤੇ ਬੁਰਾਈਆਂ ਖਤਮ ਕਰਨੀਆਂ ਨੇ। ਡੇ ਵਿਲ ਕਮ, ਜ਼ਰੂਰ ਆਊਗਾ ਇੱਕ ਦਿਨ, ਪਰ ਬਾਹਰ ਬੈਠ ਕੇ ਗਰਮ ਗੱਲਾਂ ਕਰਕੇ ਤੁਸੀਂ ਪੰਜਾਬ ਦੇ ਨੌਜਵਾਨਾਂ ਦਾ ਨੁਕਸਾਨ ਕਰੋ, ਠੀਕ ਨਹੀਂ ਹੈ। ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਅਸੀਂ ਗੱਲ ਖਾਲਿਸਤਾਨ ਦੀ ਜਾਂ ਸ਼ੁੱਧੀ ਦੀ ਕਰਦੇ ਆ, ਦੂਜੇ ਪਾਸੇ ਪੰਜਾਬ ਦੇ ਹਾਲਾਤ ਇਹ ਹੋ ਗਏ ਕਿ ਗੈਂਗਸਟਰ ਜ਼ਿਆਦਾ ਵੱਧ ਗਏ ਆ, ਨਸ਼ਾ ਜ਼ਿਆਦਾ ਵੱਧ ਗਿਆ। ਹੁਣੇ ਇੱਕ ਡਰੱਗ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਹ ਜਿਹੇ ਹਾਲਾਤ ਪੰਜਾਬ ਦੇ ਜਿਹੜੇ ਕਦੇ ਸੁਣੇ ਨਹੀਂ ਸੀ, ਉਹ ਜ਼ਿਆਦਾ ਬਣਦੇ ਜਾ ਰਹੇ। ਲਾਅ ਐਂਡ ਆਰਡਰ, ਅਫਸੋਸ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਕੋਲੇ ਆ। ਖੇਤੀ ਪ੍ਰਧਾਨ ਸੂਬਾ, ਖੇਤੀ ਮੰਤਰੀ ਹੈ ਨਹੀਂ। ਮੈਨੂੰ ਲੱਗਦਾ ਬੰਦੂਕਾਂ ਜ਼ਿਆਦਾ ਬੀਜੀਆਂ ਜਾ ਰਹੀਆਂ। ਖੇਤੀ ਪ੍ਰਧਾਨ ਸੂਬਾ, ਖੇਤੀ ਮੰਤਰੀ ਨਹੀਂ ਹੈਗਾ ਪੰਜਾਬ ਅੰਦਰ ਕੈਪਟਨ ਸਾਹਿਬ ਦੇ ਕੋਲੇ। ਲਾਅ ਐਂਡ ਆਰਡਰ, ਗੈਂਗਸਟਰ ਸ਼ਰੇਆਮ ਲਾਅ ਐਂਡ ਆਰਡਰ ਦਾ ਜਨਾਜ਼ਾ ਕੱਢਦੇ ਆ। ਡਰੱਗ ਇੰਸਪੈਕਟਰ ਨੂੰ ਮੈਡੀਸਨ ਮਾਫੀਆ ਸ਼ੂਟ ਕਰਦਾ। ਉਹ ਮਹਿਕਮਾ ਕਿਹਦੇ ਕੋਲੇ ਆ? ਹੋਮ ਮਿਨਿਸਟਰੀ ਕੈਪਟਨ ਅਮਰਿੰਦਰ ਸਿੰਘ ਦੇ ਕੋਲੇ। ਕੈਪਟਨ ਅਮਰਿੰਦਰ ਸਿੰਘ ਦੇ ਕੋਲੇ ਟਾਈਮ ਕਿੰਨਾ ਕੁ? ਉਹ ਸਵੇਰੇ ਮੇਰਾ ਖਿਆਲ 11:30 12 ਵਜੇ ਤਿਆਰ ਤਿਉਰ ਹੁੰਦੇ ਆ, 3 ਵਜੇ ਢੋਲਕੀਆਂ ਛੈਣੇ ਖੜਕਣ ਲੱਗ ਜਾਂਦੇ ਆ। ਮਤਲਬ ਜਿਹੜਾ ਮਾਹੌਲ ਰੰਗੀਨ ਮਿਜਾਜ ਮਾਹੌਲ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ। ਸੋ ਉਹ ਤਾਂ ਕਹਿ ਕੇ ਆਇਆ ਨਾ ਕਿ ਮੈਂ ਐਤਕੀ ਆਖਰੀ ਮੇਰੀ ਟਰਮ ਹੈਗੀ ਆ। ਆਖਰੀ ਟਰਮ ਦਾ ਮਤਲਬ ਕੀ ਆ? ਵੀ ਮੈਂ ਮੌਜ ਮਸਤੀ। ਆਖਰੀ ਟਰਮ ਤਾਂ ਫਿਰ ਬਾਦਲ ਸਾਹਿਬ ਵੀ ਬਹੁਤ ਵਾਰੀ ਕਹਿ ਚੁੱਕੇ ਆ, ਬੜੇ ਬਾਦਲ ਵੀ, ਮੇਰੀ ਆਖਰੀ ਟਰਮ ਆ, ਇੱਕ ਮੌਕਾ ਦੇ ਦਿਓ ਮੈਨੂੰ। ਚਲੋ ਇਹ ਤੁਹਾਡਾ ਪੁਆਇੰਟ ਵੀ ਸਹੀ ਹੋ ਸਕਦਾ, ਪਰ ਜਦੋਂ ਬੰਦਾ ਆਖਰੀ ਟਰਮ ਕਹਿ ਕੇ ਆ ਜਾਏ ਨਾ, ਕਿਉਂਕਿ ਕਾਂਗਰਸ ਪਾਰਟੀ ਬਾਦਲ ਪ੍ਰਾਈਵੇਟ ਲਿਮਟਿਡ ਆ, ਇਹ ਥੋੜੇ ਜਿਹੇ ਪ੍ਰਾਈਵੇਟ ਲਿਮਟਿਡ ਦਿੱਲੀ ਦੇ ਵਿੱਚ ਇਹਨਾਂ ਦੇ ਮਾਲਕ ਬੈਠੇ ਆ, ਉਹ ਥੋੜਾ ਫਰਕ ਆ। ਸੋ ਇਸ ਕਰਕੇ ਉਹ ਮੌਜ ਮਸਤੀ ਵਾਲੇ ਪੋਸਚਰ ਚੋਂ ਬਾਹਰ ਨਹੀਂ ਆਉਂਦੇ। ਉਹ ਕਹਿੰਦੇ ਕੁਛ ਨਹੀਂ ਹੁੰਦਾ, ਇਹ ਹੋ ਹੀ ਜਾਣ ਦਿਓ, ਬੈਂਸ ਬੋਲਦਾ ਬੋਲੀ ਜਾਣ ਦਿਓ ਕੁਛ। ਅੱਛਾ, ਇੱਕ ਪਾਰਟੀ ਹੋਰ ਜਿਹੜੀ ਪੈਰਲਰ ਆਪਣੇ ਜਿਹੜੇ ਨੁਮਾਇੰਦੇ ਇਸ ਸਮੇਂ ਲੋਕ ਸਭਾ 'ਚ ਲੈ ਕੇ ਆ ਰਹੀ ਹੈ, ਆਪਾਂ ਜੇ ਗੱਲ ਕਰੀਏ ਤਾਂ ਬਰਗਾੜੀ ਮੋਰਚੇ ਦੀ ਜਾਂ ਪਸਰਤ ਖਾਲਸਾ ਦੇ ਜਥੇਦਾਰ ਉਹਨਾਂ ਵੱਲੋਂ ਵੀ ਚੁਣੇ ਜਾ ਰਹੇ ਆ। ਕਦੇ ਨਹੀਂ ਲੱਗਿਆ ਵੀ ਉਹ ਜਿਹੜੀ ਪਾਰਟੀ ਆ ਉਹਨਾਂ ਦਾ ਸਾਥ ਜੇ ਅਸੀਂ ਯਾਰ ਪ੍ਰਾਪਤੀ ਕੀ ਹੋਈ? ਇਨਸਾਫ ਮੋਰਚੇ, ਜਸਪ੍ਰੀਤ ਤੁਸੀਂ ਦੱਸ ਦਿਓ ਮੈਨੂੰ। ਭਾਵਨਾਵਾਂ ਜੁੜ ਗਈਆਂ, ਪੂਰੇ ਸਿੱਖਾਂ ਦੀਆਂ ਨਹੀਂ, ਪੰਜਾਬੀਆਂ ਦੀਆਂ ਵੀ ਜੁੜੀਆਂ। ਬਹੁਤ ਸਾਰੇ ਹਿੰਦੂ, ਮੁਸਲਿਮ, ਈਸਾਈ ਵੀਰਾਂ ਨੇ ਵੀ ਪਾਰਟਿਸਿਪੇਟ ਕੀਤਾ ਉੱਥੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰੇ ਧਰਮਾਂ ਦੇ ਗੁਰੂਆਂ ਪੀਰਾਂ ਦੀ ਬਾਣੀ ਸੁਸ਼ੋਭਿਤ ਹੈ। ਉਸ ਗੁਰੂ ਦਾ, ਉਸ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ, ਅੰਗ ਅੰਗ ਰੂੜੀਆਂ ਦੇ ਉੱਤੇ, ਨਿਹੱਤੀ ਸੰਗਤ ਦੇ ਉੱਤੇ ਗੋਲੀਆਂ। ਬਰਗਾੜੀ ਮੋਰਚਾ, ਉਹ ਤਾਂ ਮਨੁੱਖੀ ਸਮੁੱਚੀ ਮਾਨਵਤਾ ਦਾ ਪਾਰਟਿਸਿਪੇਸ਼ਨ ਸੀ। ਲੱਖਾਂ ਦੀ ਗਿਣਤੀ ਦੇ ਵਿੱਚ ਜਿੱਦਣ ਅਸੀਂ ਪ੍ਰੋਗਰਾਮ ਰੱਖਿਆ, ਲੱਖਾਂ ਦੀ ਗਿਣਤੀ 'ਚ ਆਵਾਮ ਗਿਆ ਉੱਥੇ। ਸਾਡੇ ਕਰਕੇ ਨਹੀਂ ਗਿਆ, ਗੁਰੂ ਗ੍ਰੰਥ ਸਾਹਿਬ ਦੇ ਰਿਸਪੈਕਟ ਦੇਣ ਵਾਸਤੇ, ਸ਼ਰਧਾ ਵਿਅਕਤ ਕਰਨ ਵਾਸਤੇ। ਅੰਜਾਮ ਕੀ ਨਿਕਲਿਆ? ਰਿਜ਼ਲਟ ਕੀ ਮਿਲਿਆ? ਮੈਂ ਨਹੀਂ ਕਹਿੰਦਾ ਇਹ ਤੁਸੀਂ ਕਿਤੇ ਲੋਕਾਂ ਦੀਆਂ ਪੜ੍ਹੋ ਤੇ ਉਹ ਕਹਿੰਦੇ ਵੀ ਭਾਵਨਾਵਾਂ ਉਜਾਗਰ ਕਰਦੇ ਆ ਪੋਸਟਾਂ ਦੇ ਜ਼ਰੀਏ, ਤੇ ਬੜਾ ਮਾੜਾ ਫੀਲ ਹੁੰਦਾ। ਮਤਲਬ ਕਿਤੇ ਨਾ ਕਿਤੇ ਲੱਗਦਾ ਹੈ ਵੀ ਬੇਸ਼ੱਕ ਉਹਨਾਂ ਨੇ ਹੁਣ ਪਾਰਟੀ ਜ਼ਰੂਰ ਖੜੀ ਕਰ ਲਈ ਹੈ, ਪਰ ਲੋਕ ਸਮਝਦਾਰ ਬਹੁਤ ਆ। ਆਪਾਂ ਇੰਨੀ ਪੀਕ ਤੇ ਲਿਜਾ ਕੇ ਜਦੋਂ ਆਪਾਂ ਬੁਲੰਦੀਆਂ ਤੇ ਚਲੇ ਗਿਆ ਮੋਰਚਾ, ਜਦੋਂ ਪ੍ਰਾਪਤੀ ਦੇ ਨੇੜੇ ਚਲੇ ਗਿਆ, ਯਕਦਮ ਮਤਲਬ ਰਾਤੋਂ ਰਾਤ ਆਪਾਂ ਮਿੰਟ ਲਾਇਆ, ਖਤਮ ਕਰਤੀ ਸਾਰੀ ਕਹਾਣੀ। ਅੱਛਾ ਚਲੋ, ਇਹ ਤਾਂ ਦੁਨੀਆ ਪਾਰਟੀ ਗੱਲ ਆ। ਤੁਹਾਡੀ ਪਾਰਟੀ ਦੇ ਵੱਲ ਫੇਰ ਮੁੜ ਕੇ ਆਉਂਦੇ ਆ ਕਿ ਬੈਂਸ ਬ੍ਰਦਰ ਚੋਂ ਕੋਈ ਲੋਕ ਸਭਾ ਲਈ ਆਊਗਾ? ਬੈਂਸ ਬ੍ਰਦਰ ਸੁਖਬੀਰ ਬਾਦਲ ਜਾਂ ਕੇਜਰੀਵਾਲ ਨਹੀਂ, ਜਿਹੜੇ ਖੁਦ ਡਿਕਟੇਟਰ ਆ। ਪਾਰਟੀ ਲੋਕ ਇਨਸਾਫ ਪਾਰਟੀ ਦੀ ਕੋਰ ਕਮੇਟੀ ਆ ਜੋ ਉਹ ਫੈਸਲਾ ਦਊਗੀ ਵੀ ਸਿਮਰਜੀਤ ਬੈਂਸ ਨੇ ਜਾਂ ਵੱਡੇ ਬੈਂਸ ਨੇ ਚੋਣ ਲੜਨੀ ਆ, ਕਿੱਥੋਂ ਲੜਨੀ ਆ, ਕਿਹੜੇ ਹਲਕੇ ਤੋਂ ਲੜਨੀ ਆ। ਜੋ ਆਦੇਸ਼ ਹੋਊਗਾ 7 ਵਚਨ ਕਹਿ ਕੇ ਸਲੂਟ ਮਾਰ ਦਿਆਂਗੇ। ਮਤਲਬ ਸਾਰੀ ਜਿਹੜੇ ਹੈਗੇ ਪਾਰਟੀ ਦੇ ਹੱਥ ਕਮਾਂਡਾ, ਨਾ ਕਿ ਕੋਈ ਇੱਕ ਪ੍ਰਧਾਨ ਹੋਵੇ। ਤੁਸੀਂ ਨਾ ਮੇਰੀ ਪਾਰਟੀ ਦੇ ਕਿਸੇ ਸਤਿਕਾਰਯੋਗ ਮੈਂਬਰ ਨੂੰ, ਕੋਰ ਕਮੇਟੀ ਮੈਂਬਰ ਨੂੰ ਪੁੱਛ ਸਕਦੇ ਹੋ ਵੀ ਫੈਸਲੇ ਕਿਵੇਂ ਲਏ ਜਾਂਦੇ ਆ। ਮਨਵਿੰਦਰ ਗਿਆਸਪੁਰਾ, ਜੱਸੀ ਜਸਰਾਜ ਆ,
ਮੇਰੇ ਨਹੀਂ ਇਹ ਚੂਜ਼ ਕੀਤੇ, ਮੇਰੀ ਪਾਰਟੀ ਦੇ ਸਤਿਕਾਰਯੋਗ ਮੇਰੇ ਸੀਨੀਅਰ ਸਾਥੀ ਚੂਜ਼ ਕਰਕੇ ਲੈ ਕੇ ਆਏ ਆ। ਉਹ ਲੋਕ ਜਿਨ੍ਹਾਂ ਨੇ ਸੈਕਰੀਫਾਈਸ ਕੀਤਾ। ਪਰਮਜੀਤ ਕੌਰ ਖਾਲੜਾ ਆਪਣੇ ਸਿਰ ਦਾ ਸਾਈਂ, ਹਿਊਮਨ ਰਾਈਟਸ ਦੀ ਰਾਖੀ ਕਰਦੇ ਆ। ਮਨਵਿੰਦਰ ਗਿਆਸਪੁਰਾ 1.25 ਲੱਖ ਰੁਪਏ ਮਹੀਨੇ ਦੀ ਤਨਖਾਹ ਦਾ ਪੈਕੇਜ, ਨੌਕਰੀ ਗਵਾਉਣੀ ਪੈ ਗਈ। ਹੋਂਦ ਚਿੱਲੜ ਕਾਂਡ ਜਿੱਥੇ 2 ਘਰ ਹਿੰਦੂ ਪੰਜਾਬੀਆਂ ਦੇ ਵੀ ਸੀਗੇ ਜੀ। ਇੱਦਾਂ ਦੇ ਯੋਧੇ ਹੈਗੇ ਯਾਰ। ਇਹ ਜਿਹੜੇ ਰਵਾਇਤੀ ਕਾਂਗਰਸੀ ਅਕਾਲੀ ਇਹ ਸੁਪਨੇ 'ਚ ਨਹੀਂ ਸੋਚ ਸਕਦੇ। ਸਾਡੇ ਕੋਲ ਨਹੀਂ, ਪੈਸੇ ਨਹੀਂ ਹੈਗੇ। ਅਸੀਂ ਤਾਂ ਲੋਕਾਂ ਕੋਲ 1-1 ਰੁਪਈਆ ਲਵਾਂਗੇ। ਦੇ ਰਹੇ ਲੋਕ 1-1 ਰੁਪਈਆ ਦੇ ਰਹੇ, ਅਸੀਂ ਉਹਨਾਂ 1-1 ਰੁਪਈਏ ਦੇ ਨਾਲ ਕੰਪੇਨ ਚਲਾਵਾਂਗੇ। ਔਰ ਅਸੀਂ ਹਰਨ ਵਾਲਿਆਂ 'ਚੋਂ ਨਹੀਂ ਹੈਗੇ, ਅਸੀਂ ਹੌਸਲਾ ਪਸਤ ਹੋਣ ਵਾਲਿਆਂ 'ਚ ਨਹੀਂ ਹੈਗੇ ਵੀ ਅਸੀਂ ਕਹਾਂਗੇ ਵੀ ਹਾਂ ਜੀ ਇਹਨਾਂ ਕੋਲ ਤਾਂ ਸਾਰਾ ਸੋਰਸਿਸ ਹੈਗਾ ਤੇ ਅਸੀਂ ਹਥਿਆਰ ਸੁੱਟ ਕੇ ਘਰੇ ਬਹਿ ਜੀ। ਇਹ ਕਦੇ ਨਹੀਂ ਹੋ ਸਕਦਾ। ਆਖਰੀ ਦਮ ਤੱਕ ਲੜਾਈ ਲੜਾਂਗੇ। ਅੱਛਾ, ਤੁਸੀਂ ਆਖਰੀ ਦਮ ਤੱਕ ਲੜਾਈ ਲੜਨ ਦੀ ਬਿਲਕੁਲ ਗੱਲ ਕਰ ਰਹੇ ਹੋ। ਤੁਹਾਡੇ ਵੱਲੋਂ ਜਿਹੜੇ ਕੁਝ ਕੈਂਡੀਡੇਟ ਲਾਏ ਵੀ ਗਏ, ਲੁਧਿਆਣਾ ਹਜੇ ਤੱਕ ਖਾਲੀ ਜਿਹੀ ਗੱਲ ਕੀਤੀ ਹੈ। ਉਹਦੇ ਵਿੱਚ ਨਾ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ, ਇੰਟਰਨਲ ਕਹੂੰਗਾ। ਫਿਰੋਜ਼ਪੁਰ, ਬਠਿੰਡਾ ਬਾਦਲਾਂ ਨੇ ਹਜੇ ਆਪਣੇ ਪੱਤੇ ਸ਼ੋਅ ਨਹੀਂ ਕੀਤੇ। ਕੋਈ ਬਹੁਤ ਸਾਰੇ ਇੱਦਾਂ ਦੇ ਪੁਆਇੰਟਸ ਹੈਗੇ ਜਿਨ੍ਹਾਂ ਨੂੰ ਰਿਵਿਊ ਕੀਤਾ ਜਾ ਸਕਦਾ ਜੀ। ਉਹਨਾਂ ਲੋਕਾਂ ਦੇ ਬਰਖਲਾਫ ਚੰਗੇ ਜੁਝਾਰੂ ਕੈਂਡੀਡੇਟ ਜਿਨ੍ਹਾਂ ਨੇ ਪੰਜਾਬ ਦਾ ਸੱਤਿਆਨਾਸ਼ ਕੀਤਾ, ਇਹ ਸਜ਼ਾ ਦਿਵਾਉਣ ਦਾ ਵੇਲਾ। 60 MLA ਸੀ, 1 ਸਜ਼ਾ ਮਿਲੀ ਆ, 14 ਰਹਿ ਗਏ। ਇਹ ਦੂਸਰੀ ਪਨਿਸ਼ਮੈਂਟ ਆ। ਦੂਸਰੀ ਪਨਿਸ਼ਮੈਂਟ ਤੋਂ ਬਾਅਦ ਜੋ ਸਰਜੀਤ ਸਿੰਘ ਬਰਨਾਲਾ ਦੀ ਸਰਕਾਰ ਟੁੱਟਣ ਤੋਂ ਬਾਅਦ ਬਰਨਾਲਾ ਅਕਾਲੀ ਦਲ ਦਾ ਹਾਲ ਹੋਇਆ ਸੀ, ਇਹ ਤੁਸੀਂ ਸੁਖਵੀਰ ਸੈਨਾ ਦਾ ਭੋਗ ਪੈਂਦਾ ਦੇਖੋਗੇ 2019 ਤੋਂ ਬਾਅਦ। ਚਲੋ ਇਹਦਾ ਅਕਾਲੀ ਦਲ ਜਿਹੜਾ ਬਾਦਲ ਦਾ ਅਕਾਲੀ ਦਲ ਕਹਿੰਦੇ ਆ, ਜਿਹੜੇ ਟਕਸਾਲੀ ਅਕਾਲੀ ਦਲ ਹੈ, ਫਿਰ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਨਾ ਜੋੜਿਆ? ਉਹ ਤਾਂ ਟਕਸਾਲੀ ਬ੍ਰਦਰ ਲੰਬਾ ਅਰਸਾ ਪਾਰਟ ਐਂਡ ਪਾਰਸਲ 5 ਸਾਲ 10 ਸਾਲ ਪਹਿਲੇ ਲੰਘੇ, 2 ਸਾਲ ਫਿਰ ਲੋਕ ਸਭਾ ਦੀ ਮੈਂਬਰੀ ਦੇਖਦੀ ਰਹੀ। ਸਾਰਾ ਕੁਝ ਦੇਖਣਾ ਹੀ ਪਊਗਾ ਨਾ। ਹਾਂ, ਨੈਚੁਰਲੀ। ਚੀਚੀ ਨੂੰ ਆਪਾਂ ਚੀਰਾ ਦੇ ਕੇ ਕਹਿ ਦਈਏ ਵੀ ਮੈਂ ਵੀ ਸ਼ਹੀਦ ਹਾਂ, ਐਦਾਂ ਨਹੀਂ ਸ਼ਹੀਦ ਹੁੰਦਾ। ਮਤਲਬ ਕਿਤੇ ਨਾ ਕਿਤੇ ਇਸ ਤਰੀਕੇ ਸ਼ਹੀਦ ਨਹੀਂ ਬਣਿਆ ਜਾ ਸਕਦਾ। ਹੁਣ ਤੁਸੀਂ ਚਲੋ ਜੇ ਆਏ ਹੋ, ਤੁਸੀਂ ਯਕਦਮ ਅਨਾਉਂਸਮੈਂਟ ਕਰ ਲਿਆ ਖਡੂਰ ਸਾਹਿਬ ਤੋਂ ਜਨਰਲ ਜੇ ਸਿੰਘ। ਮਨਸ਼ਾ ਕੀ ਆ ਤੁਹਾਡਾ? ਮਨਸ਼ਾ ਸਿਰਫ ਇਹ ਆ, ਲੋਕ ਸਭਾ ਹਲਕਾ ਖਡੂਰ ਸਾਹਿਬ ਨਹੀਂ, ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵੀ ਉੱਥੋਂ ਦੀ ਵੋਟ ਮੇਨਟੇਨ ਕਰ ਜਾਈਏ, ਪਰਸੈਂਟੇਜ ਸ਼ੇਅਰ ਮੇਨਟੇਨ ਕਰ ਲਈਏ, ਸਿਰਫ ਅਸੈਂਬਲੀ। ਅਸੀਂ ਤਾਂ ਫੇਰ ਕਵਾਂਗੇ ਭੈਣ ਪਰਮਜੀਤ ਕੌਰ ਖਾਲੜਾ ਇਹਨਾਂ ਨੂੰ ਅੱਜ ਵੀ ਉੱਥੋਂ ਪੰਜਾਬ ਦੇ ਵਡੇਰੇ ਹਿੱਤ ਮੁੱਖ ਰੱਖਦੇ ਆ। ਕਹਿਣਾ ਚਾਹੀਦਾ ਇਹ ਗੱਲ। ਬਹੁਤ ਸਾਰੀਆਂ ਗਲਤੀਆਂ ਨੇ, ਤੁਸੀਂ ਹੁਣ ਸੁਧਾਰ ਵਾਲੇ ਪਾਸੇ ਤੁਰ ਪਓ। ਅੱਛਾ, ਇੱਕ ਇਲਜ਼ਾਮ ਦੀ ਅਸੀਂ ਫੇਰ ਗੱਲ ਕਰਦੇ। ਤੁਹਾਡੇ ਤੇ ਇੱਕ ਇਲਜ਼ਾਮ ਜਿਹੜਾ ਫਿਰ ਦੂਜੀ ਪਾਰਟੀਆਂ ਵੱਲੋਂ ਬਹੁਤ ਸਾਰਾ ਲੱਗਦਾ ਕਿ ਸਿਮਰਜੀਤ ਸਿੰਘ ਬੈਸ ਹੋਣਾ ਦੀ ਇੱਕ ਫੈਕਟਰੀ ਹੈ ਜਿਹਦੇ ਵਿੱਚ ਕਈ ਮੀਟਰ ਲੱਗੇ ਹੋਏ, ਪਰ ਡਰਦਾ ਮਾਰਾ ਕੋਈ ਬਿਜਲੀ ਵਾਲਾ ਅੰਦਰ ਨਹੀਂ ਵੜਦਾ। ਮੈਂ ਸਰਕਾਰਾਂ ਦਾ ਦੋਸਤ ਆ, ਸਭ ਤੋਂ ਵੱਡਾ ਬੈਰੀ ਹਾਂ। ਸਰਕਾਰ ਦਾ ਬਸ ਚੱਲੇ ਤੇ ਮੈਨੂੰ ਸ਼ਾਮ ਨੂੰ ਕਿਤੇ ਨਾ ਕਿਤੇ ਖੂਹ ਖਾਤੇ ਖਪਾ ਦੇਣ। ਮੈਂ ਬਿਜਲੀ ਚੋਰ, ਟੈਕਸ ਚੋਰ, ਜ਼ਮੀਨ ਜਾਇਦਾਦਾਂ ਦੱਬਣ ਵਾਲਾ, ਮੇਰੇ ਤੇ ਕਾਰਵਾਈ ਕਿਉਂ ਨਹੀਂ ਕਰਦੇ? ਮੈਂ ਤਾਂ ਵਿਧਾਨ ਸਭਾ 'ਚ ਕਹਿ ਕੇ ਆਉਣਾ ਵੀ ਮੇਰੀ ਕਿਤਾਬ ਖੁੱਲੀ ਹੈਗੀ ਆ, ਜਿੱਥੇ ਮੈਂ ਗਲਤ ਆ ਮੈਨੂੰ ਪਨਿਸ਼ ਦਿਓ, ਮੈਨੂੰ ਸਜ਼ਾ ਦਿਓ। ਉੱਥੇ ਬੇਬੁਨਿਆਦ ਝੂਠੀਆਂ ਗੱਲਾਂ, ਜਦੋਂ ਕੋਈ ਗੱਲ ਹੀ ਨਾ ਲੱਭੇ ਤੇ ਫਿਰ ਇਹ ਝੂਠੀਆਂ ਗੱਲਾਂ ਜਿਹੜੀਆਂ ਨੇ, ਤੁਸੀਂ ਸਮਝ ਸਕਦੇ ਹੋ ਵੀ ਇਸ ਤਰੀਕੇ ਦਾ ਇੱਕ ਵਿਰੋਧੀ ਸਰਕਾਰ ਦਾ, ਤੇ ਸਰਕਾਰ ਦੇ ਵਿੱਚ ਬੈਠੇ ਲੋਕ ਇਹ ਗੱਲ ਕਹਿਣ, ਉਹ ਮੀਡੀਆ ਉਦੋਂ ਕਹਿੰਦਾ ਵੀ ਤੁਸੀਂ ਫੜਦੇ ਕਿਉਂ ਨਹੀਂ ਉਹਨੂੰ? ਕਿਉਂ ਨਹੀਂ ਫੜਦੇ ਤੁਸੀਂ ਜਾ ਕੇ ਉਹਨੂੰ? ਜੇ ਉਹ ਕਿਸੇ ਦੀਆਂ ਜ਼ਮੀਨ ਜਾਇਦਾਦ ਦੱਬਦਾ, ਉਹ ਟੈਕਸ ਚੋਰੀ ਕਰਦਾ, ਬਿਜਲੀ ਚੋਰੀ ਕਰਦਾ, ਉਹ ਕੋਈ ਹੋਰ ਤਰੀਕੇ ਦੀ ਠੱਗੀ ਮਾਰਦਾ, ਕਿਉਂ ਨਹੀਂ ਫੜਦੇ? ਉਹ ਤੁਹਾਨੂੰ ਰੋਜ਼ ਬੇਨਕਾਬ ਕਰਦਾ। ਸੋ ਮੇਰਾ ਖਿਆਲ ਆ ਵੀ ਇਹ ਜਿਹੜੀਆਂ ਇਹਨਾਂ ਕੋਲੇ ਕੋਈ ਹੋਰ ਗੱਲ ਨਹੀਂ ਕਹਿਣ ਵਾਸਤੇ। ਅੱਛਾ, ਕੇਬਲ ਮਾਫੀਆ ਦਾ ਮੁੱਦਾ ਤੁਸੀਂ ਜਿਹੜਾ ਚੱਕਿਆ ਸੀ, ਬੜੇ ਗਰਮਜੋਸ਼ੀ ਨਾਲ ਚੱਕਿਆ। ਕੁਝ ਕਾਂਗਰਸ ਸਰਕਾਰ ਦੇ ਵਿੱਚੋਂ ਵੀ ਮੰਤਰੀ ਜਿਹੜੇ ਇਸ ਮੁੱਦੇ ਨੂੰ ਲੈ ਕੇ ਬਾਹਰ ਨਿਕਲੇ ਸੀ, ਪਰ ਉਹ ਮੁੱਦਾ ਕਿਤੇ ਨਾ ਕਿਤੇ ਖਤਮ ਜਿਹਾ ਹੁੰਦਾ ਨਜ਼ਰ ਆ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਹੈ, ਫਾਸਟ ਵੇ ਗੁਰਦੀਪ ਯਾਰ ਮਨ ਰੋਣ ਲੱਗ ਜਾਂਦਾ। ਮੇਰੇ ਬੜੀ ਕੁੱਟ ਪਈ ਜਦੋਂ ਜੀ ਪੰਜਾਬੀ ਬਲੈਕ ਆਊਟ ਕੀਤਾ ਨਾ। ਅਸੀਂ ਪ੍ਰੈਸ ਦੀ ਆਜ਼ਾਦੀ ਲਈ ਪ੍ਰੋਟੈਸਟ ਕੀਤਾ, ਤੁਸੀਂ ਪ੍ਰੋਟੈਸਟ ਕੀਤਾ ਜੀ, ਫਾਸਟ ਵੇ ਦੇ ਵਿਰੁੱਧ ਪ੍ਰੋਟੈਸਟ ਕੀਤਾ ਵੀ ਪ੍ਰੈਸ ਦੀ ਆਜ਼ਾਦੀ। ਜੇ ਮੈਂ ਚੰਗਾ ਕੰਮ ਕਰਦਾ, ਮੇਰੀ ਚੰਗੀ ਖਬਰ ਲਾਉਣੇ, ਮੈਂ ਮਾੜਾ ਕਰਾਂ ਕਿਉਂ ਨਾ ਲਾਉਂ? ਤੁਸੀਂ ਪ੍ਰੈਸ ਦੀ ਆਜ਼ਾਦੀ ਵਾਸਤੇ ਪ੍ਰੋਟੈਸਟ ਕੀਤਾ। ਮੈਨੂੰ ਯਾਦ ਆ ਇੰਨਾ ਤਸ਼ੱਦਦ ਪੁਲਿਸ ਦਾ, ਗਿੱਟੇ ਸੁੱਜ ਗਏ, ਇੰਨੀਆਂ ਡਾਂਗਾਂ ਮਾਰੀਆਂ। ਔਰ ਅਸੀਂ ਮੇਰਾ ਖਿਆਲ 2 ਮਹੀਨਿਆਂ ਤੋਂ ਵੱਧ ਸਮਾਂ ਉਦੋਂ ਜੇਲ੍ਹ ਦੇ ਵਿੱਚ ਰਹੇ। ਅੱਜ ਉਹੀ ਫਾਸਟ ਵੇ ਜਿਹੜਾ ਬਾਦਲਾਂ ਦਾ ਗੁਰਗਾ ਗੁਰਦੀਪ ਜੁਝਾਰ, ਅੱਜ ਉਹ ਕੈਪਟਨ ਅਮਰਿੰਦਰ ਦਾ ਗੁਰਗਾ ਬਣਿਆ ਹੋਇਆ। ਅੱਜ ਉਹ ਕੈਪਟਨ ਸਰਕਾਰ ਦੇ ਵਿੱਚ ਹਿੱਸੇ ਪੱਤੀਆਂ ਬਦਲ ਗਈਆਂ ਸਾਰੀਆਂ, ਅੱਜ ਉੱਥੇ ਸੈਟਿੰਗ ਹੋ ਗਈ। ਤੇ ਪੰਜਾਬ ਦਾ ਆਵਾਮ ਕਿੱਦਣ ਸਮਝੂਗਾ? ਮਤਲਬ ਲੰਬਾ ਸਮਾਂ ਇੱਕ ਤੋਂ ਬਾਅਦ ਦੂਜਾ, ਦੂਜੇ ਤੋਂ ਬਾਅਦ ਫਿਰ ਪਹਿਲਾ,
ਤੁਸੀਂ ਇੱਕ ਵਾਰੀ ਚੇਂਜ ਪੰਜਾਬ ਦਾ ਆਵਾਮ ਲੈ ਕੇ ਆਵੇ ਨਾ, ਪਰ ਫਰਕ ਤਾਂ ਉਦੋਂ ਹੀ ਪਤਾ ਲੱਗੂਗਾ ਵੀ ਹੁਣ ਤਬਦੀਲੀ ਕੀ ਆਈ ਹੈ। ਨਹੀਂ, ਤਬਦੀਲੀ ਲਈ ਪਹਿਲਾਂ ਇੱਕ ਭਰੋਸਾ ਕਰ ਚੁੱਕੀ ਹੈ, ਪਹਿਲਾਂ ਆਮ ਆਦਮੀ ਪਾਰਟੀ ਨੂੰ ਨਹੀਂ। 4 ਸੀਟਾਂ ਦੇ ਕੇ ਚਾਂਸ ਲੈ ਚੁੱਕੇ ਆ, ਫਿਰ ਹੁਣ ਕਿਵੇਂ ਲੋਕਾਂ ਦਾ ਵਿਸ਼ਵਾਸ ਆਵੇ ਜਿਹੜਾ ਨਵੀਂ ਪਾਰਟੀ 4 ਸੀਟਾਂ ਦੀ ਤੁਸੀਂ ਗੱਲ ਕਰਦੇ ਹੋ, 4 ਸੀਟਾਂ ਲੋਕ ਸਭਾ ਦੀਆਂ ਇਨਫ ਬਹੁਤ ਜ਼ਿਆਦਾ ਹੈਗੀਆਂ ਨੇ 13 ਦੇ ਵਿੱਚੋਂ, ਪਰ ਉਹ ਕੋਈ ਸਤਾ ਨਹੀਂ, ਬਿਲਕੁਲ ਸਤਾ ਨਹੀਂ ਹੈਗੀ। ਫਿਰ 20 ਦੇਤੀਆਂ, 2 ਸਾਨੂੰ ਤੇ 20 ਆਮ ਆਦਮੀ ਪਾਰਟੀ ਨੂੰ, ਪਰ ਬੈਠੇ ਵਿਰੋਧੀ ਬੈਂਚਾਂ ਤੇ ਹੀ, ਜਿੱਥੇ ਅਸੀਂ ਸਿਰਫ ਇੱਕ ਸੇਵਾਦਾਰ ਵਾਚਮੈਨ ਬਣ ਕੇ ਰੋਲ ਨਿਭਾ ਸਕਦੇ ਹਾਂ, ਪਰ ਸਤਾ ਸੇਵਾਦਾਰ ਕਿਤੇ ਬੀਜੇਪੀ ਵਾਲੇ ਤਾਂ ਨਹੀਂ ਵਾਚਮੈਨ ਬਣ ਕੇ ਨਹੀਂ, ਉਹ ਨਵੇਂ ਤਾਜ਼ੇ ਹੁਣ ਉਹਨਾਂ ਦਾ ਸ਼ਗੂਫਾ ਹੈ, ਕਿਉਂਕਿ ਉਹਨਾਂ ਨੇ ਵੀ ਟੈਗ ਲਾਇਆ ਨਾ ਵੀ ਚੌਕੀਦਾਰ ਬਣ ਕੇ ਅਸੀਂ ਸੇਵਾ ਨਿਭਾਉਂਦੇ ਹਾਂ। ਉਹਨਾਂ ਦਾ ਟੈਗ ਉਹਨਾਂ ਨੂੰ ਮੁਬਾਰਕ। ਉਹ 56 ਇੰਚ ਦੇ ਸੀਨੇ ਵਾਲਿਆਂ ਦਾ, ਜਿਨ੍ਹਾਂ ਨੇ ਸਵਾਮੀਨਾਥਨ ਕਮਿਸ਼ਨ ਰਿਪੋਰਟ, 2.5 ਕਰੋੜ ਨੌਕਰੀਆਂ, ਬੜਾ ਕੁਝ ਬੋਲਿਆ ਸੀ, ਹੁਣ ਫੇਰ ਬੋਲ ਰਹੇ ਆ ਕਾਂਗਰਸ ਤੇ ਬੀਜੇਪੀ। ਅਸਲ ਦੇ ਵਿੱਚ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਮੋਦੀ ਸਾਹਿਬ ਨੇ ਕੋਈ ਕਸਰ ਬਾਕੀ ਨਹੀਂ ਛੱਡੀ। GST, ਨੋਟਬੰਦੀ, ਮੂਰਖਤਾ ਭਰੇ ਫੈਸਲੇ, ਜਿਹਦਾ ਦੇਸ਼ ਨੂੰ ਇੱਕ ਨਵੇਂ ਪੈਸੇ ਦਾ ਵੀ ਫਾਇਦਾ ਨਹੀਂ ਹੋਇਆ। ਨੁਕਸਾਨ ਗਿਣਤੀ ਕਰੋ ਤਾਂ ਮੇਰਾ ਖਿਆਲ ਕਈ ਸਫ਼ੇ ਭਰ ਸਕਦੇ ਆ। ਮੋਦੀ ਸਾਹਿਬ ਨੇ ਜੋ ਪੰਜਾਬ ਨੂੰ ਦੇਣਾ ਸੀ ਉਹ ਨਹੀਂ ਦਿੱਤਾ। ਇੱਥੇ ਦੀ ਜਿਹੜੀ ਸਰਕਾਰ ਸੀ ਪਿਛਲੀ, ਨਾ ਹੁਣ ਲੈ ਸਕੀ ਹੈ ਨਾ ਪਹਿਲਾਂ ਵਾਲੀ ਲੈ ਸਕੀ ਹੈ। ਹੁਣ ਨੁਕਸਾਨ ਪੰਜਾਬ ਨੂੰ ਝੱਲਣਾ ਪੈ ਰਿਹਾ। ਫਿਰ ਵੀ ਲੋਕ ਆ ਜਿਹੜੇ ਉਹ ਚਾਹੁੰਦੇ ਨੇ ਕਿ ਇੱਥੇ ਦੇ ਕਈਆਂ ਨੇ ਅਸੀਂ ਸਰਵੇ ਕੀਤਾ ਮੋਦੀ ਸਾਹਿਬ ਨੂੰ ਆਵੇ। ਕੀ ਲੱਗਦਾ ਵਾਕਈ ਮੋਦੀ ਨੂੰ ਆਉਣਾ ਚਾਹੀਦਾ? ਬ੍ਰਦਰ, ਮੈਂ ਕਿਵੇਂ ਕਹਿ ਸਕਦਾ, ਜਿਹੜੇ ਦੇਸ਼ ਦੇ ਅੰਦਰ ਸਾਡੀ ਕਮਿਊਨਲ ਹਾਰਮਨੀ, ਮਿਨੋਰਿਟੀਜ਼ ਦੀ ਉੱਤੇ ਅਤਿਆਚਾਰ, ਮਿਨੋਰਿਟੀਜ਼ ਨੂੰ ਆਪਣੀ ਖਤਰੇ ਦੀ, ਤੋਂ ਮੋਦੀ ਸਾਹਿਬ ਦੀ ਸਰਕਾਰ ਮੌਕੇ ਹੀ ਹੈ ਨਾ। ਮੋਦੀ ਸਾਹਿਬ ਦੀਆਂ ਪ੍ਰਾਪਤੀਆਂ ਮੈਂ ਤੁਹਾਨੂੰ ਗਿਣਾ ਕੇ ਹਟਿਆ ਵੀ ਸਭ ਤੋਂ ਵੱਡਾ, ਜਿੰਨਾ ਮੋਦੀ ਸਰਕਾਰ ਦੇ ਵਿੱਚ ਮੋਦੀ ਸਾਹਿਬ ਨੇ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਝੂਠੇ ਵਾਅਦੇ ਦੇਸ਼ ਦੇ ਲੋਕਾਂ ਨਾਲ ਕੀਤੇ, ਦੇਸ਼ ਦੇ ਯੂਥ ਨਾਲ, ਕਿਸਾਨ ਨਾਲ ਕੀਤੇ, ਆਪਣੇ ਆਪ ਦੇ ਵਿੱਚ ਇੱਕ ਹਿਸਟਰੀ ਹੈਗੀ ਹੈ। ਪਤਾ ਨਹੀਂ ਲੋਕ ਕਿਹੜੇ ਮੂੰਹ ਨਾਲ ਕਹੀ ਜਾਂਦੇ ਵੀ ਮੋਦੀ, ਪਰ ਲੋਕਾਂ ਦੇ ਕੋਲੇ ਰਾਹੁਲ ਗਾਂਧੀ ਵਰਸਸ ਮੋਦੀ। ਅੱਜ ਲੋਕ ਇਹ ਵੀ ਸੋਚਦੇ ਆ ਨਾ, ਜਿਹੜਾ ਹੁਣ ਇੱਕ ਮਹਾਗਠਜੋੜ ਬਣਿਆ, ਸਟੇਟ ਦੀਆਂ ਪਾਰਟੀਆਂ ਇਕੱਠੀਆਂ ਹੋਈਆਂ ਨੇ, ਲੋਕਾਂ ਨੂੰ ਆਪਣੀ ਸੋਚ ਸਟੇਟ ਦੀਆਂ ਉਹਨਾਂ ਪਾਰਟੀਆਂ ਵਾਲੇ ਪਾਸੇ ਲੈ ਕੇ ਜਾਣੀ ਚਾਹੀਦੀ ਹੈ, ਤਾਂ ਜੋ ਜਿਹੜਾ ਸਟੇਟਾਂ ਦੇ ਵੱਧ ਅਧਿਕਾਰਾਂ ਦੀ ਰਖਵਾਲੀ ਕਰਨ ਵਾਲਾ ਕੋਈ ਅਲਾਇੰਸ ਹੈਗਾ ਨਾ, ਉਹ ਦੇਸ਼ ਦੇ ਉੱਤੇ, ਕੇਂਦਰ ਦੇ ਉੱਤੇ ਹਕੂਮਤ, ਤਾਂ ਕਿ ਦੇਸ਼ ਦਾ ਜਿਹੜਾ ਸਾਡਾ ਸੰਘੀ ਢਾਂਚਾ, ਉਹ ਸੰਘੀ ਢਾਂਚਾ ਮਜ਼ਬੂਤ ਹੋ ਸਕੇ, ਸਟੇਟਾਂ ਨੂੰ ਵੱਧ ਅਧਿਕਾਰ ਮਿਲ ਸਕੇ। ਚਲੋ ਅਲਾਇੰਸ ਦੀ ਉਹ ਆਪਾਂ ਗੱਲ ਕਰ ਰਹੇ, ਤੁਸੀਂ ਅਲਾਇੰਸ ਕੀਤਾ, ਪਾਰਟੀ ਨਾਲ ਕੀਤਾ। ਇਨ ਫਿਊਚਰ ਜੇ ਤੁਹਾਡੀਆਂ ਸੀਟਾਂ ਸਾਰੀਆਂ ਆ ਜਾਂਦੀਆਂ, 4 ਸੀਟਾਂ ਤੁਸੀਂ ਜਿੱਤ ਜਾਂਦੇ ਹੋ, ਫਿਰ ਤੁਸੀਂ ਗੱਠਜੋੜ ਦੀ ਗੱਲ ਮੰਨ ਕੇ ਅੱਗੇ ਤੁਰੋਗੇ ਜਾਂ ਫਿਰ ਆਪਣੀ ਪੂਰੀ ਜਿਹੜੀ ਤੁਹਾਡੀ ਉਹ ਬਣੀ ਹੋਈ ਉਹਦੀ? ਪੰਜਾਬ ਡੈਮੋਕ੍ਰੈਟਿਕ ਅਲਾਇੰਸ ਜੋ ਫੈਸਲਾ ਲਏਗਾ ਉਸ ਫੈਸਲੇ ਦੇ ਪਾਬੰਦ ਹੋਵਾਂਗੇ। ਇਹ ਵੀ ਇਲਜ਼ਾਮ ਤੁਹਾਡੇ ਤੇ ਇੱਕ ਆਉਂਦਾ, ਆਖਰੀ ਜਾਂਦੇ ਜਾਂਦੇ ਇੱਕ ਇਲਜ਼ਾਮ ਹੋਰ ਵੀ ਹੈਗਾ ਵੀ ਬੈਂਸ ਨੂੰ, ਖਾਸ ਕਰਕੇ ਸਿਮਰਜੀਤ ਸਿੰਘ ਬੈਂਸ ਨੂੰ ਪਾਵਰ 'ਚ ਰਹਿਣ ਦਾ ਬੜਾ ਸ਼ੌਂਕ ਆ, ਵੀ ਜਿੱਥੇ ਪਾਵਰ ਹੁੰਦੀ ਉੱਥੇ ਸਿਮਰਜੀਤ ਸਿੰਘ ਬੈਂਸ ਰਹਿੰਦਾ। ਪਾਵਰ ਤਾਂ ਆਈ ਨਹੀਂ ਬੈਂਸ ਕੋਲੇ ਕਦੇ। ਤੁਹਾਨੂੰ ਪਤਾ ਨਹੀਂ ਇਹ ਬੰਦਾ ਕਿਹੜਾ ਸਵਾਲ ਕਰ ਰਿਹਾ, ਉਹਨੂੰ ਜਾਣਕਾਰੀ ਨਹੀਂ ਹੈਗੀ। ਬੈਂਸ ਤਾਂ ਹਮੇਸ਼ਾ ਵਿਰੋਧ ਦੇ ਵਿੱਚ ਰਿਹਾ, ਪਾਵਰ ਨਹੀਂ ਬੈਂਸ ਕੋਲੇ ਆਈ। ਬੈਂਸ ਵਿਰੋਧ ਦੇ ਵਿੱਚ ਰਹਿ ਕੇ ਜਿਹੜੇ ਪਾਵਰਫੁਲ ਲੋਕ ਆ, ਜਿਹੜੇ ਉਹ ਲੋਕਾਂ ਦੇ ਕੰਮ ਨਹੀਂ ਕਰਾ ਸਕਦੇ, ਬੈਂਸ ਵਿਰੋਧ 'ਚ ਖੜ ਕੇ ਲੋਕਾਂ ਦੇ ਉਹ ਕੰਮ ਵੀ ਕਰਾਉਣ ਦੀ ਵਾਹਿਗੁਰੂ ਨੇ ਕਿਰਪਾ ਬਖਸ਼ਿਸ਼ ਕੀਤੀ ਹੋਈ ਹੈ। ਬੈਂਸ ਗੁੱਸਾ ਵੀ ਬਹੁਤ ਆਉਂਦਾ, ਬਹੁਤ ਜਲਦੀ। ਗੁੱਸਾ ਚੰਗੀ ਗੱਲ ਦੇ ਉੱਤੇ ਆ ਜਾਏ। ਮੈਂ ਉਹ ਸੱਪ ਨਹੀਂ ਹੈਗਾ ਜਿਹਨੂੰ ਮੰਗ ਤੇ ਗਲਾਂ 'ਚ ਪਾ ਕੇ ਘਰਾਂ 'ਚੋਂ ਆਟਾ ਇਕੱਠਾ ਕਰਦੇ ਆ। ਤੁਹਾਡੇ ਨੁਮਾਇੰਦੇ ਦੇ ਵਿੱਚ 2 ਗੁਣ ਜ਼ਰੂਰ ਹੋਣੇ ਚਾਹੀਦੇ। ਜਦੋਂ ਸੰਗਤ ਆਵੇ ਨਾ, ਤੇ ਤੁਹਾਡਾ ਨੁਮਾਇੰਦਾ ਸਿਰ ਨੀਵਾਂ ਕਰਕੇ ਸੰਗਤ ਦੀ ਗੱਲ ਹੁਕਮ ਸਮਝ ਕੇ, ਕਿਉਂਕਿ ਉਹ ਮਾਲਕ ਨੇ, ਉਹਨਾਂ ਨੇ ਇਸ ਮੁਕਾਮ ਤੇ ਪਹੁੰਚਾਇਆ। ਤੇ ਜਦੋਂ ਲੋਕਾਂ ਦਾ ਨੁਮਾਇੰਦਾ ਕਿਸੇ ਬੇਈਮਾਨ ਅਫਸਰ ਨੂੰ ਫੋਨ ਕਰੇ ਕੰਮ ਵਾਸਤੇ, ਤੇ ਫਿਰ ਉਹ ਬੇਈਮਾਨ ਅਫਸਰ ਵੀ ਕੁਰਸੀ ਛੱਡ ਕੇ ਜਿਹੜਾ ਤੇ ਉਹ ਕੰਮ ਕਰੇ ਵੀ ਹਾਂ, ਲੋਕਾਂ ਦੇ ਨੁਮਾਇੰਦੇ ਦਾ ਫੋਨ ਆਇਆ ਤੇ ਮੈਂ ਕੰਮ ਕਰਨਾ। ਹੈ ਕੀ ਆ, ਡੈਮੋਕ੍ਰੇਸੀ ਦੇ ਵਿੱਚ ਇਹ ਬ੍ਰਿਜ ਹੈਗਾ, ਬਿਊਰੋਕ੍ਰੇਸੀ ਤੇ ਲੋਕਾਂ ਦਾ ਜਿਹੜਾ ਇੱਕ ਬ੍ਰਿਜ ਹੈਗਾ, ਉਸ ਬ੍ਰਿਜ ਤੇ ਖੜ ਕੇ ਸੰਗਤ ਦੀ ਸੇਵਾ। ਸੋ ਮੈਨੂੰ ਤਾਂ ਕੋਈ ਉਹਦੇ 'ਚ ਨਹੀਂ, ਮੈਨੂੰ ਕੋਈ ਕੁਛ ਮਰਜ਼ੀ ਕਹੀ ਜਾਵੇ। ਪਾਵਰ ਦਾ ਸ਼ੌਕ ਆ, ਮੀਡੀਆ 'ਚ ਰਹਿਣ ਦਾ ਸ਼ੌਕ ਆ, ਦਬੰਗ ਹੈਗਾ, ਗੁੱਸੇ ਵਾਲਾ ਹੈਗਾ, ਮੈਂ ਕਦੇ ਮਾਈਂਡ ਹੀ ਨਹੀਂ ਕੀਤਾ। ਆਪਣੀ ਮਸਤ ਚਾਲ 'ਚ ਸੰਗਤ ਦੀ ਸੇਵਾ ਅਮਲ ਹੈਗਾ, ਕਰੀ ਜਾਈਦੀ। ਬੈਂਸ ਸਾਹਿਬ, ਬੜਾ ਚੰਗਾ ਲੱਗਿਆ ਅੱਜ ਗੱਲ ਕਰਕੇ। ਸਮਾਂ ਜਿਹੜਾ ਜ਼ਿਆਦਾ ਇਜਾਜ਼ਤ ਹੈ ਕਿਉਂਕਿ ਬਿਜ਼ੀ ਤੁਸੀਂ ਬਹੁਤ ਆ, ਅਸੀਂ ਪਹਿਲਾਂ ਹੀ ਕਹਿ ਕੇ ਚੱਕਿਆ ਕਿ ਬਹੁਤ ਸਾਰੇ ਅਜੇ ਲੋਕ ਬਾਹਰ ਫੇਰ ਵੇਟ ਕਰ ਰਹੇ। ਮੇਰੀ ਇੱਕ ਅਪੀਲ ਕਰਨੀ ਆ ਦੋਸਤੋ, ਆਸਟ੍ਰੇਲੀਆ ਵਾਸਤੇ, ਵਿਦੇਸ਼ਾਂ 'ਚ ਵਸਦੇ ਪੰਜਾਬੀ ਵੀਰੋ, ਉਮੀਦਵਾਰ ਬੜੇ ਸੈਕਰੀਫਾਈਸ ਵਾਲੇ ਲੈ ਕੇ ਆਉਂਦੇ ਆ, ਪਰ ਘਰੋਂ ਮਾਤੜ ਨੇ। ਤੁਹਾਡੇ ਆਰਥਿਕ ਸਹਿਯੋਗ ਦੀ ਜ਼ਰੂਰਤ ਹੈ। ਤੁਸੀਂ 1 ਰੁਪਈਆ, ਤੁਸੀਂ 50 ਰੁਪਈਏ, ਤੁਸੀਂ ਲੱਖ ਰੁਪਈਆ, ਤੁਸੀਂ ਜੋ ਦੇ ਸਕਦੇ ਹੋਏ ਇਹਨਾਂ ਉਮੀਦਵਾਰਾਂ ਦੀ ਮਦਦ ਲਈ, ਪੰਜਾਬ ਦੇ ਵਿੱਚੋਂ ਮਾਫੀਆ ਤੇ ਭ੍ਰਿਸ਼ਟਾਚਾਰ ਖਤਮ ਕਰਨ ਦੇ ਜਜ਼ਬੇ ਵਾਲੇ ਉਮੀਦਵਾਰਾਂ ਦੀ ਮਦਦ ਜ਼ਰੂਰ ਕਰਿਓ। ਜਿੰਨਾ ਤੁਹਾਡਾ
ਪੰਜਾਬ ਦੇ ਅੰਦਰ ਸਰਕਲ ਆ ਉਹਨਾਂ ਨੂੰ ਵੋਟ ਵਾਸਤੇ ਜ਼ਰੂਰ ਅਪੀਲ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਅੱਜ ਅਸੀਂ ਗੱਲ ਕਰ ਰਹੇ ਸੀ ਸਿਮਰਜੀਤ ਬੈਂਸ ਹੋਣਾ ਨਾਲ, ਜਿਹੜੇ ਕਿ ਲੋਕ ਇਨਸਾਫ ਪਾਰਟੀ ਦੇ ਸੁਪਰੀਮੋ ਨੇ ਤੇ ਜਿਨ੍ਹਾਂ ਨੇ ਆਪਣੇ ਵਿਚਾਰ ਇਸ ਪਾਰਟੀ ਨੂੰ ਲੈ ਕੇ, ਗੱਠਜੋੜ ਨੂੰ ਲੈ ਕੇ ਦੱਸੇ ਨੇ ਵੀ ਕਿੱਦਾਂ ਉਹ ਜਿਹੜਾ ਕੰਮ ਕਰਨਗੇ ਜਾਂ ਕਿਵੇਂ ਉਹ ਕੰਮ ਕਰ ਰਹੇ ਨੇ। ਸੋ ਬੜੇ ਨੇਕ ਵਿਚਾਰ ਸੀ ਜਿਹੜੇ ਅਸੀਂ ਸੁਣੇ ਨੇ। ਹੁਣ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ ਜਾਂ ਲੋਕ ਜਿਹੜੇ ਨੇ ਉਹ ਦੱਸਣਗੇ ਕਿ ਕਿਸ ਨੂੰ ਲੈ ਕੇ ਉਹ ਆਉਂਦੇ ਨੇ, ਕਿਸ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਜਿਤਾਉਂਦੇ ਨੇ। ਫਿਲਹਾਲ ਹੁਣ ਜਿਹੜਾ ਸਮਾਂ ਇਜਾਜ਼ਤ ਦਿੱਤਾ, ਮੈਨੂੰ ਜਸਪ੍ਰੀਤ ਸਿੰਘ ਆਸ਼ਕ ਨੂੰ ਦਿਓ ਇਜਾਜ਼ਤ। ਇਸੇ ਤਰ੍ਹਾਂ ਮਿਲਾਂਗੇ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨਾਲ। ਤਦ ਤੱਕ ਲਈ ਧੰਨਵਾਦ।